ਭਾਰਤੀ ਹਕੂਮਤੀ ਤੰਤਰ ਨੇ ਕਦੇ ਨਹੀਂ ਮੰਨਣਾ ਵੀ ਅਸੀਂ ਸਾਰੇ ਭਾਰਤ ਵਿੱਚ ਤੇ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਸਿੱਖਾਂ ਅਤੇ ਸਿੱਖੀ ਦੇ ਖਿਲਾਫ ਵਾਕਿਆ ਹੀ ਕੋਈ ਜ਼ਹਿਰੀਲੀ ਤੇ ਕਤਲੋਗਾਰਤ ਵਾਲੀ ਲਹਿਰ ਮੁਹਿੰਮ ਤੋਰੀ ਹੋਈ। ਭਾਈ ਪਰਮਜੀਤ ਸਿੰਘ ਪੰਜਵੜ ਦਾ, ਭਾਈ ਅਵਤਾਰ ਸਿੰਘ ਖੰਡੇ ਦਾ ਤੇ ਭਾਈ ਹਰਦੀਪ ਸਿੰਘ ਨਿੱਜਰ ਦਾ, ਇਹਨਾਂ ਦੇ ਜਦੋਂ ਸ਼ਹੀਦੀਆਂ ਹੋਈਆਂ ਨੇ ਉਹਨਾਂ ਨੇ ਬੜਾ ਸੋਸ਼ਲ ਮੀਡੀਆ ਤੇ ਰੌਲਾ ਰੱਪਾ ਪਾਇਆ ਤੇ ਕਿਹਾ ਵੀ ਸਾਡੀਆਂ ਭਾਰਤੀ ਖੁਫੀਆ ਏਜੰਸੀਆਂ ਨੇ ਕਮਾਲ ਕਰਤੀ ਤੇ ਸਾਰੇ ਸੰਸਾਰ ਵਿੱਚ ਅੱਡ-ਅੱਡ ਮੁਲਕਾਂ 'ਚ ਅਸੀਂ ਇਹ ਕਤਲ ਕਰਾਏ ਆ। ਕੈਨੇਡਾ ਦੀ ਆਲ ਓਵਰ ਜਿਹੜੀ ਹਕੂਮਤ ਆ, ਸਟੇਟ ਆ, ਉਹਨਾਂ ਨੇ ਜਦੋਂ ਇਹ ਗੱਲ ਕਹਿ ਦਿੱਤੀ ਆ ਕਿ ਸਾਡੀ ਧਰਤੀ ਤੇ ਸਾਡੇ ਹੀ ਮੁਲਕ ਦਾ ਨਾਗਰਿਕ ਤੁਸੀਂ ਇੱਥੇ ਕਤਲ ਕਰਦੇ ਹੋ, ਤਾਂ ਫਿਰ ਅੱਜ ਕਾਹਤੋਂ ਮੁੱਕਰਦੇ ਫਿਰਦੇ? ਅੱਜ ਸਾਰਾ ਭਾਰਤੀ ਲੌਂਗ ਲਾਣਾ ਚੀਕਾਂ ਮਾਰਨ ਲੱਗਿਆ ਹੋਇਆ ਵੀ ਨਹੀਂ ਜੀ ਇਹ ਸਾਡਾ ਕੰਮ ਨਹੀਂ। ਜਦੋਂ ਕੈਨੇਡਾ ਜਾ ਕੇ ਮਿਸਟਰ ਟਰੂਡੋ ਨੇ ਸਾਰਾ ਹਾਲ ਚਾਲ ਦੱਸਿਆ ਤਾਂ ਉਹਨਾਂ ਨੇ ਜਿਹੜਾ ਵਪਾਰ ਬਾਰੇ ਚੱਲ ਰਹੀ ਸੀ ਇਹਨਾਂ ਦੀ ਗੱਲਬਾਤ, ਉਹਦੇ ਉੱਤੇ ਉਹਨਾਂ ਨੇ ਕਿਹਾ ਵੀ ਅਸੀਂ ਅੱਗੇ ਨਹੀਂ ਤੋਰਨੀ, ਤੇ ਬਾਅਦ 'ਚ ਇੰਡੀਆ ਵਾਲੇ ਪਿੱਟਣ ਲੱਗ ਗਏ, ਝੂਠ ਬੋਲਣ ਲੱਗ ਗਏ ਵੀ ਨਹੀਂ ਜੀ ਅਸੀਂ ਵੀ ਨਹੀਂ ਹੈਗੇ, ਅਸੀਂ ਵੀ ਵਪਾਰ ਵਾਲਾ ਕੰਮ। ਹੁਣ ਉਹੀ ਕਰਤੂਤ ਅੱਜ ਫੇਰ ਕਰਕੇ ਦਿਖਾ ਦਿੱਤੀ। ਕੈਨੇਡਾ ਗੌਰਮੈਂਟ ਨੇ ਇਹ ਕਿਹਾ ਤਾ ਕਿ ਭਾਈ ਅਸੀਂ ਤੁਹਾਡੇ ਇਸ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤੇ ਇਹਨੂੰ ਅਸੀਂ ਇੰਡੀਆ ਨੂੰ ਤੋਰਦੇ ਹਾਂ। ਤਾਂ ਉਦੋਂ ਬਾਅਦ ਵਿੱਚ ਇੰਡੀਆ ਦੇ ਵਿੱਚ ਭਾਰਤੀ ਐਮਬੈਸੀ ਦੇ ਖਿਲਾਫ ਇੰਡੀਆ ਵਾਲਿਆਂ ਨੇ ਵੀ ਆਪਦਾ ਦਿਖਾਤਾ ਵੀ ਜੀ ਅਸੀਂ ਵੀ ਇਹ 5 ਦਿਨ ਦਿੰਨੇ ਆ ਜੀ। ਸਾਰੀ ਦੁਨੀਆ ਦੇ ਵਿੱਚ ਜਿਹੜੀ ਬਦਨਾਮੀ ਹੋ ਰਹੀ ਆ ਇੰਡੀਆ ਦੀ ਕਿ ਇਹਨਾਂ ਨੇ ਸਾਰੇ ਦੁਨੀਆ ਭਰ ਦੇ ਵਿੱਚ ਪੰਥ ਪ੍ਰਸਤ ਸਿੱਖਾਂ ਦੀ ਲਿਸਟ ਬਣਾਈ ਆ ਤੇ ਉਹਨਾਂ ਦੇ ਕਤਲ ਕਰਾਉਣੇ ਸ਼ੁਰੂ ਕੀਤੇ ਹੋਏ ਨੇ। ਦੂਜਾ ਇਹ ਕਿ ਭਾਰਤ ਵਿੱਚ ਇਹਨਾਂ ਨੇ ਸਿੱਖਾਂ ਦੀ ਤੇ ਸਿੱਖੀ ਦੀ ਤਬਾਹੀ ਦਾ ਕੰਮ ਸ਼ੁਰੂ ਕੀਤਾ ਹੋਇਆ, ਸਿੱਖੀ ਦਾ ਬਾਹਮਣੀਕਰਨ ਕਰ ਰਹੇ ਨੇ। ਜਿਹੜੀ ਸਿੱਖ ਸ਼ਕਤੀ ਨੇ, ਸਿੱਖ ਨੌਜਵਾਨੀ ਨੇ ਖਾਲਿਸਤਾਨ ਲਈ ਲੜਨਾ, ਕੌਮ ਦੇ ਆਜ਼ਾਦੀ ਤੇ ਅਣਖ ਲਈ ਲੜਨਾ, ਪੰਥ ਦੀ ਚੜ੍ਹਦੀ ਕਲਾ ਲਈ ਜੂਝਣਾ, ਉਹਨਾਂ ਨੂੰ ਉਸ ਪਾਸੇ ਨਾ ਜਾਣ ਦਿਓ, ਆਪਸ ਵਿੱਚ ਹੀ ਲੜਾ ਕੇ ਮਰਵਾ। ਇਸ ਵੇਲੇ ਬਹੁਤ ਸਾਰੇ ਇਹੋ ਜਿਹੇ ਡੇਰੇਦਾਰ, ਪਖੰਡੀ, ਕਰਮਕਾਂਡ, ਹਿੰਦੂ ਬਾਹਮਣਵਾਦ ਲਿਆਉਣ ਵਾਲੇ ਲੋਕ ਭਾਰਤੀ ਹਕੂਮਤ ਦੇ ਪੈਦਾ ਕੀਤੇ ਹੋਏ ਨੇ। ਇਹਨਾਂ ਨਾਲ ਉਲਝਣ ਦੀ ਬਜਾਏ ਇਹਨਾਂ ਨੂੰ ਆਪਦੇ ਹਿਸਾਬ ਨਾਲ ਚੱਲੀ ਜਾਣ ਦਿਓ। ਆਪਾਂ ਆਪਦਾ ਕੰਮ ਠੀਕ ਰੱਖੋ, ਆਪਾਂ ਆਪਦੇ ਨਿਸ਼ਾਨੇ ਤੇ ਰਹੋ। ਜਿੱਦਣ ਖਾਲਿਸਤਾਨ ਬਣ ਗਿਆ 50% ਮਸਲੇ ਤਾਂ ਉਦੋਂ ਆਪੇ ਹੀ ਹੱਲ ਹੋ ਜਾਣੇ। ਜਦੋਂ ਖਾਲਿਸਤਾਨੀ ਖਾੜਕੂ ਸੰਘਰਸ਼ ਚੱਲਦਾ ਸੀ ਉਦੋਂ ਜਿਹੜੇ ਅਪਗ੍ਰੇਡ ਸੀ, ਜਿਹੜੇ ਉਦੋਂ ਸਿਆਣੇ ਉਹ ਉਦੋਂ ਕਹਿੰਦੇ ਹੁੰਦੇ ਸੀਗੇ ਯਾਰ ਤੁਸੀਂ ਹਰ ਵੇਲੇ AK-47 ਚੱਕੀ ਫਿਰਦੇ ਹੋ ਤੇ ਫਿਰ ਤੁਹਾਨੂੰ ਉਹਨਾਂ ਨੇ ਮਾਰਨਾ ਹੀ ਆ ਨਾ ਸਟੇਟ ਨੂੰ। ਤੇ ਅੱਜ ਦੱਸੋ ਭਾਈ ਹਰਦੀਪ ਸਿੰਘ ਨਿੱਜਰ ਕਿਹੜੀਆਂ ਅਸਲਟਾਂ ਚੱਕੀ ਫਿਰਦਾ ਸੀ? TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਨੇਡਾ ਤੇ ਭਾਰਤ ਦੇ ਸਬੰਧਾਂ ਦੇ ਵਿੱਚ ਜੋ ਨਵਾਂ ਵਰਤਾਰਾ ਸਾਹਮਣੇ ਆ ਰਿਹਾ ਉਹਦੇ ਬਾਰੇ ਸਾਰਿਆਂ ਨੂੰ ਹੀ ਪਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਣਾਅ, ਇਹ ਦੂਰੀਆਂ ਵਧਣਗੀਆਂ, ਕਿਉਂਕਿ ਭਾਰਤੀ ਹਕੂਮਤੀ ਤੰਤਰ ਨੇ ਕਦੇ ਨਹੀਂ ਮੰਨਣਾ ਵੀ ਅਸੀਂ ਸਾਰੇ ਭਾਰਤ ਵਿੱਚ ਤੇ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਸਿੱਖਾਂ ਅਤੇ ਸਿੱਖੀ ਦੇ ਖਿਲਾਫ ਵਾਕਿਆ ਹੀ ਕੋਈ ਜ਼ਹਿਰੀਲੀ ਤੇ ਕਤਲੋਗਾਰਤ ਵਾਲੀ ਲਹਿਰ ਮੁਹਿੰਮ ਤੋਰੀ ਹੋਈ। ਇੱਕ ਪਾਸੇ ਆਪਾਂ ਨੂੰ ਸਭ ਨੂੰ ਪਤਾ ਜਦੋਂ ਆਹ ਭਾਈ ਪਰਮਜੀਤ ਸਿੰਘ ਪੰਜਵੜ ਦਾ, ਭਾਈ ਅਵਤਾਰ ਸਿੰਘ ਖੰਡੇ ਦਾ ਤੇ ਭਾਈ ਹਰਦੀਪ ਸਿੰਘ ਨਿੱਜਰ ਦਾ, ਇਹਨਾਂ ਦੇ ਜਦੋਂ ਸ਼ਹੀਦੀਆਂ ਹੋਈਆਂ ਨੇ ਉਸ ਤੋਂ ਬਾਅਦ ਵਿੱਚ ਇੱਥੇ ਗੌਰਵ ਆਰੀਆ ਵਰਗੇ ਤੇ ਹੋਰ ਜਿੰਨਾ ਵੀ ਇਹਨਾਂ ਦਾ ਭਾਈਚਾਰਾ, ਹਿੰਦੂ ਭਾਈਚਾਰਾ, ਉਹਨਾਂ ਨੇ ਬੜਾ ਸੋਸ਼ਲ ਮੀਡੀਆ ਤੇ ਰੌਲਾ ਰੱਪਾ ਪਾਇਆ ਤੇ ਕਿਹਾ ਵੀ ਸਾਡੀਆਂ ਭਾਰਤੀ ਖੁਫੀਆ ਏਜੰਸੀਆਂ ਨੇ ਕਮਾਲ ਕਰਤੀ ਤੇ ਸਾਰੇ ਸੰਸਾਰ ਵਿੱਚ ਅੱਡ-ਅੱਡ ਮੁਲਕਾਂ 'ਚ ਅਸੀਂ ਇਹ ਕਤਲ ਕਰਾਏ ਆ, ਭਾਰਤ ਨੇ ਕਤਲ ਕਰਾਏ। ਉਹਨਾਂ ਦਿਨਾਂ ਦੇ ਵਿੱਚ
गौरव आर्या ਦੀਆਂ ਤਕਰੀਰਾਂ ਜਿਹੜੀਆਂ ਨੇ ਉਹ ਅੱਜ ਵੀ ਮੌਜੂਦ ਨੇ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਪੋਸਟਾਂ ਲਿਖੀਆਂ। ਉਹ ਪੋਸਟਾਂ ਵੀ ਘੁੰਮਦੀਆਂ ਰਹੀਆਂ ਸੋਸ਼ਲ ਮੀਡੀਆ ਤੇ, ਟਵਿੱਟਰ ਉੱਤੇ ਵੀ ਰੌਲਾ ਪੈਂਦਾ ਰਿਹਾ, ਸਭ ਨੂੰ ਪਤਾ। ਉਦੋਂ ਭਾਰਤੀ ਹਕੂਮਤ ਦਾ ਸਾਰਾ ਲੌਂਗ ਲਾਣਾ ਤੇ ਹਿੰਦੂ ਕੱਟੜਵਾਦੀ ਗੋਦੀ ਮੀਡੀਆ ਇਹ ਸਿੱਖਾਂ ਦੇ ਸੰਤਾਪ ਤੋਂ, ਦੁੱਖ ਵਿੱਚ ਕਲਪ ਰਹੇ ਸਿੱਖਾਂ ਦੇ ਸੰਤਾਪ ਤੋਂ ਇਹ ਖੁਸ਼ੀ ਸਕੂਨ ਲੈ ਰਹੇ ਸੀਗੇ ਵੀ ਦੇਖੋ ਸਿੱਖਾਂ ਦੇ ਘਰਾਂ ਦੇ ਵਿੱਚ ਕਿਵੇਂ ਅਫਸੋਸ ਦੀ ਲਹਿਰ ਆ, ਦੁੱਖ ਵਾ। ਕਿਸੇ ਕੌਮ ਦੇ, ਕਿਸੇ ਪਰਿਵਾਰ ਦੇ ਇਸ ਤਰੀਕੇ ਨਾਲ ਦਿਨ ਦਿਹਾੜੇ ਪਰਿਵਾਰ ਦੇ ਜੀ ਕਤਲ ਕਰ ਦਿੱਤੇ ਜਾਣ ਤੇ ਉਹਨਾਂ ਦੇ ਘਰ ਦੇ ਵਿੱਚ ਅਫਸੋਸ ਦੁੱਖ ਹੋਣਾ ਹੀ ਹੈ। ਤੇ ਉਸ ਮੌਕੇ ਇਹ ਜਿਹੜਾ ਭਾਰਤੀ ਹਕੂਮਤੀ ਤੰਤਰ, ਗੋਦੀ ਮੀਡੀਆ, ਹਿੰਦੂ ਕੱਟੜਵਾਦੀ ਇਹ ਹੋਰ ਜ਼ਿਆਦਾ ਦਿਲ ਦੁਖੀ ਕਰਨ ਵਾਲੀਆਂ ਗੱਲਾਂ ਲਿਖਦੇ, ਬੋਲਦੇ, ਕਰਦੇ ਰਹੇ। ਹੁਣ ਜਦੋਂ ਕੈਨੇਡਾ ਨੇ ਮਿਸਟਰ ਜਸਟਿਨ ਟਰੂਡੋ ਨੇ ਤੇ ਉਹਦੀ ਸਰਕਾਰ ਨੇ ਤੇ ਇੱਥੋਂ ਤੱਕ ਕਿ ਉੱਥੋਂ ਜਿਹੜੇ ਵਿਰੋਧੀ ਆਗੂ ਨੇ ਉਹਨਾਂ ਸਾਰਿਆਂ ਨੇ, ਯਾਨੀ ਕਿ ਕੈਨੇਡਾ ਦੀ ਆਲ ਓਵਰ ਜਿਹੜੀ ਹਕੂਮਤ ਆ, ਸਟੇਟ ਆ, ਉਹਨਾਂ ਨੇ ਜਦੋਂ ਇਹ ਗੱਲ ਕਹਿ ਦਿੱਤੀ ਆ ਕਿ ਸਾਡੀ ਧਰਤੀ ਤੇ ਸਾਡੇ ਹੀ ਮੁਲਕ ਦਾ ਨਾਗਰਿਕ ਤੁਸੀਂ ਇੱਥੇ ਕਤਲ ਕਰਦੇ ਹੋ ਤੇ ਉਸ ਕਤਲ ਦੇ ਵਿੱਚ ਸਾਡੀ ਜਿਹੜੇ ਮੁਲਕ ਦੀ ਸੋਵਰਨਟੀ ਆ, ਪ੍ਰਭੂ ਸੱਤਾ, ਉਹ ਚੈਲੰਜ ਹੋਈ ਹੈ ਤੇ ਭਾਰਤੀ ਹਕੂਮਤੀ ਤੰਤਰ ਦੀ ਇਸ ਕਰਤੂਤ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਤੇ ਇਸ ਗੱਲ ਦੇ ਵਿੱਚ ਜਿਨ੍ਹਾਂ ਦੀ ਇਨਵੋਲਵਮੈਂਟ, ਦਖਲਅੰਦਾਜ਼ੀ, ਜਿਨ੍ਹਾਂ ਦਾ ਰੋਲ ਨਿਕਲੇਗਾ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ। ਤੇ ਜਦੋਂ ਇਹ ਖਬਰ ਆਈ ਕਿ ਉਹਨਾਂ ਨੇ ਪਵਨ ਕੁਮਾਰ ਰਾਏ ਵੀ ਇਹਨੂੰ, ਜਿਹੜਾ ਕਿ ਉੱਥੇ ਐਮਬੈਸੀ 'ਚ ਕੋਈ ਕੰਮ ਕਰਦਾ ਅਫਸਰ ਸੀ ਇਹਨਾਂ ਦਾ, ਇਹਨੂੰ ਦੋਸ਼ੀ ਮੰਨ ਕੇ ਘਰ ਨੂੰ ਤੋਰਿਆ, ਤਾਂ ਫਿਰ ਅੱਜ ਕਾਹਤੋਂ ਮੁੱਕਰਦੇ ਫਿਰਦੇ? ਅੱਜ ਸਾਰਾ ਭਾਰਤੀ ਲੌਂਗ ਲਾਣਾ ਚੀਕਾਂ ਮਾਰਨ ਲੱਗਿਆ ਹੋਇਆ ਵੀ ਨਹੀਂ ਜੀ ਇਹ ਸਾਡਾ ਕੰਮ ਨਹੀਂ। ਗੱਲ ਉਹੀ ਆ ਜਾਂਦੀ ਆ, ਸਾਡੇ ਪਿੰਡਾਂ 'ਚ ਸਾਡੇ ਲੋਕ ਮੁਹਾਵਰਾ ਵਰਤਦੇ ਹੁੰਦੇ ਆ ਬਈ ਬਗਲ ਮੇ ਛੁਰੀ ਤੇ ਮੂੰਹ ਤੋਂ ਰਾਮ ਰਾਮ। ਕਦੇ ਤਾਂ ਪਿਓ ਦੇ ਪੁੱਤੋਂ ਘਰ ਦੇ ਖੜ ਕੇ ਦਿਖਾ ਦਿਓ ਵੀ ਹਾਂ, ਠੋਕ ਵਜਾ ਕੇ ਕਹੋ ਵੀ ਹਾਂ ਅਸੀਂ ਇਹ ਕੰਮ ਕਰਵਾਏ ਆ, ਫਿਰ ਹੁਣ ਮੁੱਕਰਦੇ ਕਾਹਤੋਂ? ਥੋੜਾ ਹੀ ਲੌਂਗ ਲਾਣਾ ਪਿਛਲੇ 2 ਮਹੀਨੇ ਪਹਿਲਾਂ ਬੜਾ ਪਿੱਟਣ ਲੱਗਿਆ ਹੋਇਆ ਸੀਗਾ, ਆਪਣੀਆਂ ਥਾਪੀਆਂ ਮਾਰਦੇ ਫਿਰਦੇ ਸੀ ਵੀ ਅਸੀਂ ਚੱਕ ਤੇ ਪੱਟੇ। ਗੌਰਵ ਆਰੀਆ ਕਹਿੰਦਾ ਫਿਰਦਾ ਸੀਗਾ ਵੀ ਹੋਰਨਾਂ ਮੁਲਕਾਂ ਦੇ ਵਿੱਚ ਵੀ ਭਾਰਤੀ ਹਕੂਮਤ ਨੂੰ ਚਾਹੀਦਾ ਬਈ ਉੱਥੇ ਖੁਫੀਆ ਏਜੰਸੀਆਂ ਵਾਲੇ ਜਾਣ ਤੇ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਖਾਲਿਸਤਾਨੀ ਨੇ ਉਹਨਾਂ ਨੂੰ ਸਪਾਰੀ ਦੇ ਕੇ ਲੋਕਲ ਮਾੜੇ ਬੰਦਿਆਂ ਤੋਂ ਕਤਲ ਕਰਵਾ ਦੇਣ ਸਾਰਿਆਂ ਦੇ। ਇਸ ਤਰੀਕੇ ਦੀਆਂ ਗੱਲਾਂ ਸਭ ਨੇ ਸੁਣੀਆਂ। ਚਲੋ ਸਾਡੀ ਖਾਲਿਸਤਾਨੀ ਹੋਣ ਕਰਕੇ, ਪੰਥ ਪ੍ਰਸਤ ਹੋਣ ਕਰਕੇ ਸਾਡੀ ਗੱਲ ਕਈਆਂ ਨੂੰ ਚੰਗੀ ਨਹੀਂ ਲੱਗਦੀ ਹੋਣੀ, ਕਿਉਂਕਿ ਸਾਡੇ ਵੀ ਜਦੋਂ ਅਸੀਂ ਕਰਦੇ ਆ ਚਰਚਾ ਤਾਂ YouTube ਚੈਨਲ ਤੇ ਜਦੋਂ ਪਾਉਂਦੇ ਆ ਤਾਂ ਜਿਨ੍ਹਾਂ ਨੂੰ, ਜਿਹੜੇ ਸਿੱਖਾਂ ਨੂੰ ਅਜੇ ਗੁਲਾਮੀ ਦੀ ਬਿਮਾਰੀ ਚਿੰਬੜੀ ਹੋਈ ਆ, ਜਾਂ ਜਿਹੜੇ ਹਿੰਦੂ ਭਾਈਚਾਰੇ ਦੇ ਉਹ ਸੱਜਣ ਜਿਨ੍ਹਾਂ ਨੂੰ ਹਕੀਕਤ ਦੀ ਸਮਝ ਨਹੀਂ ਹੈ, ਉਹਨਾਂ ਨੂੰ ਸਾਡੀ ਕਈ ਵਾਰੀ ਗੱਲ ਐਵੇਂ ਲੱਗਦੀ ਆ ਵੀ ਖਾਨੀ ਇਹ ਮਨੋਂ ਹੀ ਬਣਾ ਲੈਂਦੇ ਆ। ਭਾਈ ਸਾਡੀ ਗੱਲ ਛੱਡੋ, ਰਤੇਸ਼ ਲੱਖੀ ਜਿਹੜਾ PTC ਤੇ ਕੰਮ ਕਰਦਾ ਰਿਹਾ, ਉਹਨੇ ਇੱਕ ਆਪਦਾ ਚੈਨਲ ਬਣਾਇਆ ਹੋਇਆ ਰਤੇਸ਼ ਲੱਖੀ ਅਨਪਲੱਗਡ, ਉਹਦੀਆਂ ਵੀਡੀਓਜ਼ ਦੇਖ ਲਓ। ਉਹਨੇ ਵੀ ਗੌਰਵ ਆਰੀਆ ਦੇ ਉੱਤੇ ਆਪਦੇ ਚੈਨਲ ਤੋਂ ਵੀ ਵੀਡੀਓਜ਼ ਬਣਾ ਕੇ ਪਾਈਆਂ ਵੀ ਇਹ ਵਾਹ ਬਕਵਾਸ ਕਰਦਾ ਔਰ ਇਹਨੇ ਕੋਈ ਸਿਆਪਾ ਖੜਾ ਕਰ ਦੇਣਾ। ਦੂਜੀ ਗੱਲ ਇਹ ਵੀ ਉਹਨੇ 1-2 ਹੋਰ ਚੈਨਲਾਂ ਵਾਲਿਆਂ ਨੇ ਵੀ ਸੱਦ ਕੇ ਉਹਦੀ ਇੰਟਰਵਿਊ ਕੀਤੀ, ਉੱਥੇ ਵੀ ਆਪਦਾ ਪੱਖ ਰੱਖਿਆ ਬਈ ਇਹ ਗੱਲ ਉਹਦੀ ਬਹੁਤ ਮਾੜੀ ਹੈ ਜਿਹੜੀ ਗੌਰਵ ਆਰੀਆ ਕਰ ਰਿਹਾ, ਔਰ ਗੱਲ ਗੌਰਵ ਆਰੀਆ ਦੀ ਨਹੀਂ ਹੈ। ਇੱਥੇ ਇਹੋ ਜਿਹੇ ਬਹੁਤ ਇਹਨਾਂ ਨੇ ਭੌਂਕੇ ਪੈਦਾ ਕੀਤੇ ਹੋਏ ਨੇ, ਗੋਦੀ ਮੀਡੀਆ ਦੇ ਵਿੱਚ ਵੀ ਨੇ, ਜਿਹੜੇ ਹਰ ਮੌਕੇ ਬਗੈਰ ਜਿਹੜੀ ਗੱਲਬਾਤ ਤੋਂ ਭਾਰਤ ਦੀਆਂ ਘੱਟ ਗਿਣਤੀਆਂ ਨੂੰ ਜਲੀਲ ਕਰਦੇ ਆ, ਟਾਰਗੇਟ ਕਰਦੇ ਆ, ਉਹਨਾਂ ਨੂੰ ਮਾਨਸਿਕ ਤੌਰ ਤੇ ਦੁਖੀ ਕਰਦੇ। ਤੇ ਇਹੋ ਜਿਹੇ ਲੋਕਾਂ ਦੇ ਉੱਤੇ ਤਾਂ ਬਹੁਤ ਸਾਰੇ ਬਲਜੀਤ ਬੱਲੀ ਜਾਂ ਰਤੇਸ਼ ਲੱਖੀ, ਡਾਕਟਰ ਗਰਗ, ਬਹੁਤ ਸਾਰੇ ਇਹੋ ਜਿਹੇ ਲੋਕ ਉਹ ਵੀ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਦੀ ਟਿੱਪਣੀ ਦਿੰਦੇ ਨੇ ਵੀ ਇਹ ਗੱਲਾਂ ਠੀਕ ਨਹੀਂ। ਖੈਰ, ਜਿਹੜਾ ਪਵਨ ਕੁਮਾਰ ਰਾਏ ਆ ਉਹਦੇ ਬਾਰੇ ਗੱਲ ਇਹ ਸਾਹਮਣੇ ਆਈ ਆ
ਬਈ ਇਹ ਬੰਦਾ 2018 ਤੋਂ ਕੇਂਦਰੀ ਡੈਪੂਟੇਸ਼ਨ ਤੇ ਸੀ ਤੇ ਪੰਜਾਬ ਸਰਕਾਰ ਨੇ ਇਹਨੂੰ 31 ਜਨਵਰੀ 2023 ਨੂੰ ਐਸੇ ਸਾਲ ਤਰੱਕੀ ਦੇ ਕੇ ADGP ਬਣਾਇਆ ਤੇ ਇਹ ਭਾਰਤੀ ਖੁਫੀਆ ਏਜੰਸੀ ਦਾ ਕੈਨੇਡਾ ਦੇ ਵਿੱਚ ਰਾਜ ਆ ਉੱਥੇ ਕਰਤਾ ਧਰਤਾ ਸੀ ਤੇ ਇਸ ਰਾਜ ਏਜੰਸੀ ਦੇ ਉੱਤੇ ਹੀ ਦੋਸ਼ ਆ। ਇੱਥੇ ਵੀ ਦਲ ਖਾਲਸਾ ਨੇ ਤੇ ਹੋਰ ਖਾਲਿਸਤਾਨੀ ਸਿੰਘਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਵਿੱਚ, ਉਹਨਾਂ ਦੀ ਸ਼ਹੀਦੀ ਤੋਂ ਬਾਅਦ ਵਿੱਚ ਰਾਜ ਦੇ ਹੈੱਡਕੁਆਟਰ ਦੇ ਘਰਾਓ ਦਾ ਸੱਦਾ ਦਿੱਤਾ ਸੀ। ਸਾਰੀ ਦੁਨੀਆ ਨੂੰ ਪਤਾ ਵੀ ਇਹ ਰਾਜ ਦਾ ਕੰਮ ਤੇ ਉਸ ਬੰਦੇ ਦਾ ਫੋਟੋ ਤੇ ਉਹਦਾ ਸਾਰਾ ਕੁਝ ਸੋਸ਼ਲ ਮੀਡੀਆ ਤੇ ਘੁੰਮ ਰਿਹਾ, ਪਵਨ ਕੁਮਾਰ ਰਾਏ ਦਾ। ਤੇ ਜਦੋਂ ਉਹਨੂੰ ਘਰ ਨੂੰ ਤੋਰ ਦਿੱਤਾ ਤਾਂ ਜਿਵੇਂ ਆਪਾਂ ਕੱਲ ਗੱਲ ਕਰਦੇ ਸੀ ਵੀ ਜਦੋਂ ਕੈਨੇਡਾ ਜਾ ਕੇ ਮਿਸਟਰ ਟਰੂਡੋ ਨੇ ਸਾਰਾ ਹਾਲ ਚਾਲ ਦੱਸਿਆ ਤਾਂ ਉਹਨਾਂ ਨੇ ਜਿਹੜਾ ਵਪਾਰ ਬਾਰੇ ਚੱਲ ਰਹੀ ਸੀ ਇਹਨਾਂ ਦੀ ਗੱਲਬਾਤ, ਉਹਦੇ ਉੱਤੇ ਉਹਨਾਂ ਨੇ ਕਿਹਾ ਵੀ ਅਸੀਂ ਅੱਗੇ ਨਹੀਂ ਤੋਰਨੀ ਤੇ ਬਾਅਦ ਚ ਇੰਡੀਆ ਵਾਲੇ ਪਿੱਟਣ ਲੱਗ ਗਏ, ਝੂਠ ਬੋਲਣ ਲੱਗ ਗਏ ਵੀ ਨਹੀਂ ਜੀ ਅਸੀਂ ਵੀ ਨਹੀਂ ਹੈਗੇ, ਅਸੀਂ ਵੀ ਵਪਾਰ ਵਾਲਾ ਕੰਮ। ਹੁਣ ਉਹੀ ਕਰਤੂਤ ਅੱਜ ਫੇਰ ਕਰਕੇ ਦਿਖਾਤੀ। ਚੋਰ ਚੋਰੀ ਤੋਂ ਜਾਏ, ਹੇਰਾ ਫੇਰੀ ਤੋਂ ਨਾ ਜਾਏ। ਜਦੋਂ ਕੈਨੇਡਾ ਗਵਰਨਮੈਂਟ ਨੇ ਇਹ ਕਹਿਤਾ ਕਿ ਭਾਈ ਅਸੀਂ ਤੁਹਾਡੇ ਇਸ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤੇ ਇਹਨੂੰ ਅਸੀਂ ਇੰਡੀਆ ਨੂੰ ਤੋਰਦੇ ਹਾਂ, ਤਾਂ ਉਦੋਂ ਬਾਅਦ ਵਿੱਚ ਇੰਡੀਆ ਦੇ ਵਿੱਚ ਭਾਰਤੀ ਐਮਬੈਸੀ ਦੇ ਖਿਲਾਫ ਇੰਡੀਆ ਵਾਲਿਆਂ ਨੇ ਵੀ ਆਪਦਾ ਦਿਖਾਤਾ ਵੀ ਜੀ ਅਸੀਂ ਵੀ ਇਹ 5 ਦਿਨ ਦਿੰਨੇ ਆ ਜੀ। ਅਸਲ ਵਿੱਚ ਤਾਂ ਇਹ ਆ ਕਿ ਸਾਰੇ ਸੰਸਾਰ ਦੇ ਵਿੱਚ ਇੰਡੀਆ ਦੀ ਥੂ ਹੋ ਰਹੀ। ਕੱਲ ਇੱਕ ਕਰਤੂਤ ਖੁੱਲੀ ਸੀ ਵੀ ਆਸਟ੍ਰੇਲੀਆ ਦੇ ਵਿੱਚ ਮੰਦਿਰ ਦੇ ਉੱਤੇ ਆਪ ਹੀ ਨਾਰੇ ਲਿਖ ਕੇ ਸਿੱਖਾਂ ਨੂੰ ਖਾਲਿਸਤਾਨੀ ਕਹਿ ਕੇ ਬਦਨਾਮ ਕਰਨ ਦੀ ਖੇਡ ਖੇਡੀ ਸੀ। ਤੇ ਕੱਲ ਮੈਂ ਪ੍ਰੋਗਰਾਮ ਦੇ ਵਿੱਚ ਬਾਰ-ਬਾਰ ਆਪਦੇ ਚ ਗੱਲ ਕੀਤੀ ਸੀ ਕਿ ਉਹਨਾਂ ਹਿੰਦੂਆਂ ਨੂੰ ਧਰਕਾਰ ਆ ਜਿਹੜੇ ਇਸ ਮੌਕੇ ਵੀ ਨਹੀਂ ਬੋਲਦੇ, ਪਰ ਅੱਜ ਇਹ ਗੱਲ ਸਾਡੇ ਸਾਹਮਣੇ ਬੜੀ ਚੰਗੀ ਆਈ ਹੈ ਕਿ ਅਸ਼ੋਕ ਸਵੈਨ ਇਸ ਬੰਦੇ ਨੇ ਸਾਰੀ ਗੱਲ ਜਿਹੜੀ ਆਸਟ੍ਰੇਲੀਆ ਵਾਲੀ ਆ ਉਹਦੇ ਉੱਤੇ ਆਪਦਾ ਪੱਖ ਵੀ ਠੋਕ ਵਜਾ ਕੇ ਲਿਖਿਆ। ਬੇਸ਼ੱਕ ਉਹ ਗੈਰ ਸਿੱਖ ਆ, ਮੈਨੂੰ ਨਹੀਂ ਪਤਾ ਵੀ ਉਹ ਹਿੰਦੂ ਆ ਜਾਂ ਕੀ ਆ, ਪਰ ਦੱਸਦੇ ਆ ਵੀ ਉਹ ਉੜੀਸਾ ਵਾਲੀ ਸਾਈਡ ਦਾ ਹੈਗਾ ਤੇ ਉਸ ਪਾਸੇ ਤੋਂ ਕਾਫੀ ਅੱਗੇ ਵਧਿਆ ਤੇ ਲਿਖਦਾ ਬੋਲਦਾ। ਜਿਹੜਾ ਅਸ਼ੋਕ ਸਵੈਨ ਆ ਜਾਂ ਇਹੋ ਜਿਹੇ ਬਹੁਤ ਸਾਰੇ ਲੋਕ ਨੇ, ਇਹ ਸਾਰੇ ਉਹ ਨੇ ਜਿਹੜੇ ਗੰਗਾ ਜਮਨਾ ਦੇ ਵਾਲੇ ਸੱਭਿਆਚਾਰ ਤੋਂ ਪਰਾਂ ਬੈਠੇ ਆ, ਜਿਨ੍ਹਾਂ ਨੂੰ ਪਤਾ ਹੈਗਾ ਕਿ ਸਹੀ ਗੱਲ ਸੱਚੀ ਗੱਲ ਸਾਨੂੰ ਕਹਿ ਦੇਣੀ ਚਾਹੀਦੀ। ਪਰ ਜਿਨ੍ਹਾਂ ਉੱਤੇ ਗੰਗਾ ਜਮਨਾ ਵਾਲੇ ਸੱਭਿਆਚਾਰ ਦਾ ਅਸਰ ਆ ਨਾ, ਉਹ ਤਾਂ ਇਹ ਗੱਲ ਭੁੱਲੇ ਫਿਰਦੇ ਆ ਵੀ ਕਿਸੇ ਵੇਲੇ ਸਾਡੇ ਵੱਡੇ ਵਡੇਰੇ ਜਾ ਕੇ 9ਵੇਂ ਪਾਤਸ਼ਾਹ ਦੇ ਦਰ ਤੇ ਪੁਕਾਰ ਕਰਨ ਲਈ ਮਜਬੂਰ ਹੋ ਗਏ ਸੀ ਵੀ ਸਾਡੇ ਤਿਲਕ ਜਨੇਊ ਨੂੰ ਖਤਰਾ ਹੈ। ਇਹ ਤਾਂ ਭੁੱਲੇ ਫਿਰਦੇ ਆ ਕਿ ਕਿਵੇਂ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਵਿਕਦੀ ਸੀ ਸਾਡੀ ਇੱਜ਼ਤ ਤੇ ਕਿਵੇਂ ਖਾਲਸਾ ਪੰਥ ਨੇ ਸੀਸ ਤਲੀ ਤੇ ਧਰ ਕੇ ਉਹ ਜੰਗ ਲੜੀ ਤੇ ਕਿਵੇਂ ਉਹ ਸਾਰਾ ਮਾਹੌਲ ਬਦਲਿਆ। ਇਹ ਤਾਂ ਐਡੇ ਅਕਿਰਤ ਘਣ ਨਿਕਲੇ ਬਈ ਬਾਬਾ ਬੁੱਲੇ ਸ਼ਾਹ ਵੀ ਇਹਨਾਂ ਨੂੰ ਭੁੱਲਿਆ ਪਿਆ, ਜਿਹਨੇ ਕਿਹਾ ਵੀ ਨਾ ਬਾਤ ਕਰੂੰ ਅਬ ਕੀ ਨਾ ਬਾਤ ਕਰੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੋਤੀ ਸਭ ਕੀ। ਇਹਨਾਂ ਸਾਰਿਆਂ ਦੀ ਸੁਨਤ ਹੋਣੀ ਸੀ, ਬਾਬਾ ਬੁੱਲੇ ਸ਼ਾਹ ਕਹਿੰਦੇ। ਤੇ ਇਸ ਸਾਰੇ ਮਾਹੌਲ ਦੇ ਵਿੱਚ ਜੋ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਰਤ ਦੀ ਬਦਨਾਮੀ ਹੋਈ ਹੈ, ਜਿਸ ਤਰੀਕੇ ਨਾਲ ਸਾਰੀ ਦੁਨੀਆ ਵਿੱਚ ਥੂ ਹੋ ਰਹੀ ਹੈ, ਉਹਦੇ ਕਰਕੇ ਸਾਰੇ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਜਿਹੜੀ ਕਿ ਬਹੁਤ ਹੀ ਜ਼ਿਆਦਾ ਗੰਭੀਰ, ਸੰਵੇਦਨਸ਼ੀਲ ਤੇ ਵਿਚਾਰਨ ਵਾਲੀ ਗੱਲ ਆ ਕਿ ਚੋਰ ਜਦੋਂ ਪਾੜ 'ਚ ਫੜਿਆ ਜਾਵੇ ਨਾ, ਉਦੋਂ ਉਹ ਕੋਈ ਨਾ ਕੋਈ ਇਹੋ ਜਿਹਾ ਗਲਤ ਕਾਰਾ ਵੀ ਕਰ ਦਿੰਦਾ ਹੁੰਦਾ ਜਿਹਦੇ ਬਾਰੇ ਜੇ ਸੁਚੇਤ ਨਾ ਹੋਈਏ ਤਾਂ ਕਈ ਵਾਰੀ ਬੜਾ ਖਤਰਨਾਕ ਕੰਮ ਬਣ ਜਾਂਦਾ। ਕਹਿਣ ਤੋਂ ਭਾਵ ਇਹ ਹੈ ਕਿ ਅੱਜ ਸਾਰੀ ਦੁਨੀਆ ਦੇ ਵਿੱਚ ਜਿਹੜੀ ਬਦਨਾਮੀ ਹੋ ਰਹੀ ਹੈ ਇੰਡੀਆ ਦੀ, ਕਿ ਇਹਨਾਂ ਨੇ
ਸਾਰੇ ਦੁਨੀਆ ਭਰ ਦੇ ਵਿੱਚ ਪੰਥ ਪ੍ਰਸਤ ਸਿੱਖਾਂ ਦੀ ਲਿਸਟ ਬਣਾਈ ਆ ਤੇ ਉਹਨਾਂ ਦੇ ਕਤਲ ਕਰਾਉਣੇ ਸ਼ੁਰੂ ਕੀਤੇ ਹੋਏ ਨੇ। ਦੂਜਾ ਇਹ ਕਿ ਭਾਰਤ ਵਿੱਚ ਇਹਨਾਂ ਨੇ ਸਿੱਖਾਂ ਦੀ ਤੇ ਸਿੱਖੀ ਦੀ ਤਬਾਹੀ ਦਾ ਕੰਮ ਸ਼ੁਰੂ ਕੀਤਾ ਹੋਇਆ, ਸਿੱਖੀ ਦਾ ਬਾਹਮਣੀਕਰਨ ਕਰ ਰਹੇ ਨੇ ਤੇ ਬਹੁਤ ਸਾਰੇ ਇਹੋ ਜਿਹੇ ਬੰਦੇ ਖਰੀਦੇ ਹੋਏ ਨੇ, ਵਿਕੇ ਹੋਏ ਨੇ ਇਹਨਾਂ ਕੋਲ, ਜਿਹੜੇ ਸਿੱਖਾਂ ਨੂੰ ਰੋਕਦੇ ਆ ਕਿ ਤੁਸੀਂ ਪੰਥ ਲਈ ਨਾ ਲੜੋ, ਤੁਸੀਂ ਕੌਮ ਲਈ ਨਾ ਲੜੋ, ਤੁਸੀਂ ਆਪਸ ਵਿੱਚ ਹੀ ਲੜੋ। ਜਿਹੜੇ ਆ ਅਪਗ੍ਰੇਡ ਸਪਗ੍ਰੇਡ ਬਣੇ ਫਿਰਦੇ ਆ, ਇਹਨਾਂ ਸਾਰਿਆਂ ਦਾ ਇਹੀ ਕੰਮ ਆ ਨਾ ਵੀ ਇਹੋ ਜਿਹੇ ਮਸਲੇ ਛੇੜਨੇ, ਇਹੋ ਜਿਹੀਆਂ ਗੱਲਾਂ ਕਰਨੀਆਂ ਜਿਨ੍ਹਾਂ ਦੇ ਨਾਲ ਸਿੱਖਾਂ ਦੀਆਂ ਪੱਗਾਂ ਲੈਣ, ਅੰਦਰੂਨੀ ਖਾਨਾ ਜੰਗੀ। ਮਤਲਬ ਕਿ ਭਾਰਤੀ ਹਕੂਮਤੀ ਤੰਤਰ ਨੇ ਕੁਝ ਇਹੋ ਜਿਹੇ ਵਿਵਾਦਤ ਮਸਲੇ ਜਿਹੜੇ ਆ ਉਹ ਦੇ ਕੇ ਆਪਦੇ ਬੰਦੇ ਖੜੇ ਕਰਤੇ, ਜਿਹੜੇ ਖਾਲਸਾ ਪੰਥ ਦੇ ਵਿਹੜੇ ਵਿੱਚ ਨਿਤ ਲਾਂਬੂ ਲਾਈ ਰੱਖਦੇ। ਕਈ ਬੰਦਿਆਂ ਨੂੰ ਐਵੇਂ ਲੱਗਣ ਲੱਗ ਜਾਂਦਾ ਵੀ ਯਾਰ ਇਹ ਮਸਲੇ ਵਾਕਈ ਬੜੇ ਗੰਭੀਰ ਨੇ, ਬੜੇ ਸੀਰੀਅਸ ਨੇ, ਇਹਨਾਂ ਤੇ ਲੜਨਾ ਚਾਹੀਦਾ। ਪਰ ਹਕੀਕਤ ਬੜੀ ਹੋਰ ਹੈ। ਉਹ ਇਹ ਹੈ ਕਿ ਇਹਨਾਂ ਮਸਲਿਆਂ ਦੇ ਬਹਾਨੇ ਜਿਹੜੇ ਟਾਰਗੇਟ ਨੂੰ, ਜਿਹੜੇ ਨਿਸ਼ਾਨੇ ਨੂੰ, ਜਿਹੜੀ ਗੱਲ ਨੂੰ ਇਹ ਲੈ ਕੇ ਗੱਲ ਚੱਲ ਰਹੀ ਆ ਉਹ ਸਮਝਣ ਦੀ ਲੋੜ ਹੈ। ਮਸਲਾ ਇਹ ਬਣਾਇਆ ਹੋਇਆ ਇਹਨਾਂ ਨੇ ਬਈ ਜਿਹੜੀ ਸਿੱਖ ਸ਼ਕਤੀ ਨੇ, ਸਿੱਖ ਨੌਜਵਾਨੀ ਨੇ ਖਾਲਿਸਤਾਨ ਲਈ ਲੜਨਾ, ਕੌਮ ਦੇ ਆਜ਼ਾਦੀ ਤੇ ਅਣਖ ਲਈ ਲੜਨਾ, ਪੰਥ ਦੀ ਚੜ੍ਹਦੀ ਕਲਾ ਲਈ ਜੂਝਣਾ, ਉਹਨਾਂ ਨੂੰ ਉਸ ਪਾਸੇ ਨਾ ਜਾਣ ਦਿਓ, ਆਪਸ ਵਿੱਚ ਹੀ ਲੜਾ ਕੇ ਮਰਵਾ ਦਿਓ। ਇਹੋ ਜਿਹੇ ਮਸਲੇ ਛੇੜੋ, ਇਹੋ ਜਿਹੀਆਂ ਗੱਲਾਂ ਕਰੋ ਕਿ ਸਿੱਖ ਆਪਸ ਵਿੱਚ ਹੀ ਲੜ ਕੇ ਮਰ ਜਾਣ। ਮੈਂ ਖਾੜਕੂ ਲਹਿਰ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ। 1984 ਤੋਂ ਬਾਅਦ ਜਿਹੜੇ ਸਿੱਖ ਨੌਜਵਾਨ ਪੰਥ ਦੀ ਚੜ੍ਹਦੀ ਕਲਾ ਲਈ, ਕੌਮ ਦੀ ਆਜ਼ਾਦੀ ਲਈ ਮੈਦਾਨ ਵਿੱਚ ਆਏ, ਕੋਈ ਨਹੀਂ ਕਿਸੇ ਨੇ ਸੋਚਿਆ ਵੀ ਇਹਨੇ ਪਹਿਲੋਂ ਕੀ ਕਰਦਾ ਸੀ, ਕਿਉਂਕਿ ਬਹੁਤ ਸਾਰੇ ਜੁਝਾਰੂ ਆਮ ਜ਼ਿੰਦਗੀ ਜਿਉਂਦੇ ਸੀ, ਬੜੀਆਂ ਇਹੋ ਜਿਹੀਆਂ ਗੜਬੜਾਂ, ਇਹੋ ਜਿਹੀਆਂ ਗੱਲਾਂ ਕਰਦੇ ਕਰਾਉਂਦੇ ਸੀ ਜਿਹੜੀਆਂ ਕਿ ਸਿੱਖ ਨਜ਼ਰੀਏ ਤੋਂ ਠੀਕ ਨਹੀਂ ਸੀ। ਪਰ 1984 ਨੇ ਉਹਨਾਂ ਨੂੰ ਇਹੋ ਜਿਹਾ ਝੰਜੋੜਾ ਮਾਰਿਆ ਬਈ ਉਹਨਾਂ ਨੇ ਕੌਮ ਲਈ ਸਿਰਾਂ ਉੱਤੇ ਖੱਫਣ ਬੰਨ੍ਹ ਲਏ। ਦੂਜੇ ਬਹੁਤ ਸਾਰੇ ਬੰਦਿਆਂ ਦੇ ਵਿੱਚ ਇਹ ਸੀ ਵੀ ਉਹ ਅੱਡ ਵਿਚਾਰਧਾਰਾ ਦੇ ਸੀ। ਕਹਿਣ ਤੋਂ ਭਾਵ ਇਹ ਵੀ ਕੋਈ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਸੀ, ਕੋਈ ਸਿੱਖ ਦਮਦਮੀ ਟਕਸਾਲ ਦੀ ਮਰਿਆਦਾ ਨਾਲ ਜਾਂ ਦਮਦਮੀ ਟਕਸਾਲ ਤੋਂ ਜ਼ਿਆਦਾ ਪ੍ਰਭਾਵਿਤ ਸੀ, ਕੋਈ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਨੂੰ ਮੰਨਦਾ ਸੀ, ਕੋਈ ਕਿਸੇ ਡੇਰੇ ਦਾ ਸ਼ਰਧਾਲੂ ਸੀ, ਕੋਈ ਟਰੱਕ ਡਰਾਈਵਰ, ਕੋਈ ਪਿੰਡ ਦੇ ਵਿੱਚ ਖੇਤੀ ਕਰਦਾ, ਕੋਈ ਪੜ੍ਹਿਆ ਲਿਖਿਆ, ਕੋਈ ਅਨਪੜ੍ਹ, ਬੇਅੰਤ ਪਿਛੋਕੜਾਂ, ਬੇਅੰਤ ਤਰ੍ਹਾਂ ਦੇ ਵਿਚਾਰਾਂ ਵਾਲੇ ਸਿੱਖ। ਪਰ ਉਹ ਸਾਰੇ ਦੇ ਸਾਰੇ ਆਪਸ ਵਿੱਚ ਹੀ ਅਸੀਂ ਕਦੇ ਲੜਦੇ, ਬਹਿਸਦੇ, ਡਾਂਗੋ ਡਾਂਗੀ ਹੁੰਦੇ ਨਹੀਂ ਦੇਖੇ। ਆ ਜਿਹੜੇ ਅੱਜ ਕੱਲ ਕਹਿੰਦੇ ਆ ਵੀ ਅਸੀਂ ਅਪਗ੍ਰੇਡ ਆ, ਅਸੀਂ ਬੜੇ ਸਿਆਣੇ ਸਿੱਖ ਆ, ਬਾਕੀ ਦੁਨੀਆ ਤਾਂ ਬੇਅਕਲਾਂ ਦੀ ਆ ਤੇ ਸਾਨੂੰ ਜ਼ਿਆਦਾ ਅਕਲ ਆ। ਕੁਛ ਹੈਗੇ ਆ ਨਾ ਇਹ ਜਿਹੇ ਆਪਣੀ ਕੌਮ ਦੇ ਵਿੱਚ ਜਿਨ੍ਹਾਂ ਨੂੰ ਹਮੇਸ਼ਾ ਹੀ ਇਹ ਤਾਪ ਚੜਿਆ ਰਹਿੰਦਾ ਵੀ ਸਾਡੇ ਨਾਲੋਂ ਸਿਆਣਾ ਸਿੱਖ ਧਰਤੀ ਤੇ ਕੋਈ ਨਹੀਂ, ਅਸੀਂ ਅਕਲ ਦੇ ਕੋਟ ਆ, ਸਾਡੇ ਤਾਂ ਪਹਾੜਾਂ ਜਿੱਡੀ ਅਕਲ ਆ ਸਾਨੂੰ। ਉਹ ਬੰਦੇ, ਮੈਨੂੰ ਅੱਜ ਤੱਕ ਇਹ ਨਹੀਂ ਸਮਝ ਲੱਗੀ ਵੀ ਤੁਸੀਂ ਤਾਂ ਹੈਗੇ ਸਿਆਣੇ, ਤੇ ਜਿਹੜੇ ਬੰਦੇ 1984 ਤੋਂ ਬਾਅਦ ਮੈਦਾਨ ਵਿੱਚ ਆਏ ਉਹਨਾਂ ਨੂੰ ਤੁਹਾਡੇ ਨਾਲੋਂ ਵੱਧ ਸਿਆਣਪ ਸੀ, ਤੁਹਾਡੇ ਨਾਲੋਂ ਵੱਧ ਉਹਨਾਂ 'ਚ ਭਾਵਨਾ ਸੀ। ਬੇਸ਼ੱਕ ਉਹਨਾਂ ਦੇ ਪਹਿਲੇ ਜੀਵਨ ਦੇ ਵਿੱਚ 100 ਘਾਟਾਂ ਹੋਣ, ਪਰ ਜਦੋਂ ਉਹ ਮੈਦਾਨ ਵਿੱਚ ਆਏ ਉਹਨਾਂ ਨੇ ਕਦੇ ਉਹਨਾਂ ਪੁਰਾਣੇ ਖਿਆਲਾਂ ਕਰਕੇ ਨਾਲ ਦੇ ਸਿੱਖ ਨਾਲ, ਜਾਂ ਜਿਹਦੇ ਘਰ ਪ੍ਰਸ਼ਾਦਾ ਪਾਣੀ ਛਕਣ ਲਈ ਰੁਕੇ, ਜਾਂ ਕਿਸੇ ਉੱਤੇ ਆਪਦੀ ਗੱਲ ਥੋਪੀ ਨਹੀਂ ਕਿ ਅਸੀਂ ਹੈਗੇ ਆ ਜੀ ਅਖੰਡ ਕੀਰਤਨੀ ਜਥੇ ਦੇ, ਤੇ ਜੇ ਤੁਸੀਂ ਇੱਥੇ ਸਾਡੇ ਵਾਲੀ ਗੱਲ ਨਹੀਂ ਮੰਨੀ ਤਾਂ ਐਸੀ ਤੈਸੀ। ਨਾ ਕਿਸੇ ਖਾੜਕੂ ਨੇ ਇਹ ਕਿਹਾ ਵੀ ਤੁਸੀਂ ਦਮਦਮੀ ਟਕਸਾਲ ਦੀ ਮਰਿਆਦਾ ਜੇ ਨਹੀਂ ਮੰਨਦੇ ਤੁਹਾਨੂੰ ਠੋਕ ਦੇਣਗੇ। ਸਾਰਿਆਂ ਨੂੰ ਪਤਾ ਸੀ ਕਿ ਸਾਡੀ ਲੜਾਈ ਇਸ ਵੇਲੇ ਦਿੱਲੀ ਨਾਲ, ਅਸੀਂ ਕੌਮ ਦੇ ਜਿਹੜੀ ਸਿਰ ਤੋਂ ਪੱਗ ਲਾ ਕੇ ਪੈਰਾਂ 'ਚ ਰੋਲ ਦਿੱਤੀ ਆ ਦਿੱਲੀ ਨੇ, ਉਹ ਸਿਰ ਤੇ ਰੱਖਣਾ ਕੌਮ ਦੇ। ਇਹ ਅਗਲਿਆਂ ਨੇ ਸਿਰੇ ਦੀ ਲੜਾਈ ਲੜ ਕੇ ਉਹ ਇਤਿਹਾਸ ਸਿਰਜਿਆ ਕਿ ਦਿੱਲੀ ਦੇ ਕਿੰਗਰੇ ਹਾਲਾਤ, ਦਿੱਲੀ ਦਾ ਜਿਹੜਾ ਮਹਿਲ ਸੀ ਨਾ ਉਹਦੀਆਂ ਬੁਨਿਆਦਾਂ ਹਾਲਾਤੀਆਂ। ਉਹ ਬੰਦੇ ਜਿਨ੍ਹਾਂ ਨੂੰ ਇਹ ਸਮਝਦੇ ਆ ਜਿਹੜੇ ਆ ਨਵੇਂ ਅਪਗ੍ਰੇਡ ਨੇ ਵੀ ਉਦੋਂ ਤਾਂ ਇਕੱਲੀ ਸੀ, ਉਹਨਾਂ ਖਾੜਕੂ ਜਰਨੈਲਾਂ ਨੇ, ਆਮ ਸਿੱਖ ਜੁਝਾਰੂਆਂ ਨੇ
कदे भी काटो कलेश नहीं कीते, कदे पंथ दे विच पाटो धाड़, सारियां ने रल मिल के निशाना दिल्ली ते रखिया, निशाना पंथ दी चढ़दी कला दा रखिया, निशाना खालिस्तान दा रखिया। जिन्नी उन्हां तो सेवा होई कीती, कुछ शहीदियां पा गए, कुछ बाहरले मुल्कां नूं निकल गए। अज भी ओह उत्थे बह के पंथ दा सोचदे आ, कौम दा सोचदे आ। ਉਹ कदे नहीं कहते फलाना ठीक आ फलाना गलत आ, ਉਹ कहते सारे ही सिख आ, सारे ही वधिया ने। ते अगली गल ये सियाणप की गल मैं करदा, ये जिहड़े खालिस्तान लई जां 1984 तो बाद विच सरगर्म हुए सिख ने, उन्हां नूं ये सारी समझ सी कि वाकई ही साडे पंथ दे विच, साडे समाज विच बहुत सारियां गड़बड़ां ने, बहुत सारियां इहो जिहियां गल्लां ने जिहड़ियां सिख मर्यादा अनुसार नहीं हैगी। बहुत सारे इहो जिहे डेरे, साध बाबे, संप्रदावां ਜਾਂ आम साडे सिख भाईचारे च इहो जिहियां गल्लां चल पईयां ने, जिन्हां दे बारे साडे विच चर्चा होनी चाहिदी आ ते एक साਂਝੀ राय बननी चाहिदी। पर ਉਹ ਕਹਿੰਦੇ ਵੀ ਜੇ ਇਸ ਵੇਲੇ ਇਹਨਾਂ ਮਸਲਿਆਂ ਦੇ ਉੱਤੇ ਆਪਾਂ ਅਲਝਾ ਪਾ ਕੇ ਬਹਿ ਗਏ ਤਾਂ ਆਪਾਂ ਕੁਝ ਨਹੀਂ ਕਰ ਪਾਵਾਂਗੇ। ਆਪਣੀ ਸਾਰੀ ਸ਼ਕਤੀ ਜਿਹੜੀ ਦਿੱਲੀ ਖਿਲਾਫ ਆਪਾਂ ਲੜਨਾ, ਜਿਹੜਾ ਆਪਾਂ ਖਾਲਿਸਤਾਨ ਲਈ ਲੜਨਾ, ਜਿਹੜਾ ਆਪਾਂ ਦੁਸ਼ਮਣ ਖਿਲਾਫ ਲੜਨਾ, ਆਪਾਂ ਤਾਂ ਆਪਸ ਵਿੱਚ ਹੀ ਜੁੰਡਮ ਜੁੰਡੀ ਹੋ ਜਾਾਂਗੇ। ਇਸ ਮੌਕੇ ਦੁਸ਼ਮਣ ਨੂੰ ਇਹ ਚੀਜ਼ ਲਾਹਾ ਦਿੰਦੀ। ਇਸ ਮੌਕੇ ਸਾਡੇ ਮਸਲੇ ਹੋਰ ਨੇ, ਇਹਨਾਂ ਮਸਲਿਆਂ ਦੇ ਬਾਰੇ ਹੱਲ ਤਾਂ ਹੋਣਾ ਚਾਹੀਦਾ, ਪਰ ਇਹ ਹੱਲ ਬਾਰੇ ਇਸ ਮੌਕੇ ਨਹੀਂ, ਜਦੋਂ ਸਾਡਾ ਮਕਸਦ ਪੂਰਾ ਹੋ ਗਿਆ, ਖਾਲਿਸਤਾਨ ਬਣ ਗਿਆ, ਉਦੋਂ ਦੇਖਾਂਗੇ। ਤੇ ਅਗਲੀ ਗੱਲ, ਸਾਡੇ ਜਿਹੜੇ ਮੈਂ ਜਿਨ੍ਹਾਂ ਵਿੱਚ ਵਿਤਰਿਆ ਉਹਨਾਂ ਦੇ ਕੋਲੋਂ ਸਿੱਖਿਆ ਜਿਹੜਾ ਸੀ, ਉਹ ਕਹਿੰਦੇ ਹੁੰਦੇ ਸੀ ਵੀ ਜਿੱਦਣ ਖਾਲਿਸਤਾਨ ਬਣ ਗਿਆ ਨਾ 50% ਮਸਲੇ ਤਾਂ ਉਦਣ ਰਹਿਣੇ ਹੀ ਨਹੀਂ। ਇਸ ਵੇਲੇ ਬਹੁਤ ਸਾਰੇ ਇਹੋ ਜਿਹੇ ਡੇਰੇਦਾਰ, ਪਖੰਡੀ, ਕਰਮਕਾਂਡ, ਹਿੰਦੂ ਬਾਹਮਣਵਾਦ ਲਿਆਉਣ ਵਾਲੇ ਲੋਕ ਭਾਰਤੀ ਹਕੂਮਤ ਦੇ ਪੈਦਾ ਕੀਤੇ ਹੋਏ ਨੇ। ਤੇ ਜਦੋਂ ਖਾਲਿਸਤਾਨ ਦੀ ਸੱਤਾ ਆ ਗਈ, ਖਾਲਿਸਤਾਨ ਦੀ ਹਕੂਮਤ ਆ ਗਈ, ਜਦੋਂ ਉਹਨਾਂ ਦਾ ਬੇਸ ਜਿਹਦੇ ਸਿਰ ਤੇ ਉਹ ਤਾਂਗੜਦੇ ਆ, ਜਦੋਂ ਉਹਦਾ ਕੀਲਾ ਹੀ ਪੱਟਿਆ ਗਿਆ, ਜਿਵੇਂ ਕਹਿੰਦੇ ਕੱਟਾ ਕੀਲੇ ਦੇ ਜ਼ੋਰ ਤੇ ਤਾਂਗੜਦਾ, ਜਦੋਂ ਉਹਨਾਂ ਦੀ ਸਾਰੀ ਉਹ ਬੇਸ ਹੀ ਆਪਾਂ ਉਜਾੜ ਦਿੱਤਾ, ਜਦੋਂ ਬੁਨਿਆਦ ਹੀ ਪੱਟ ਦਿੱਤੀ, ਜਦੋਂ ਉਹਨਾਂ ਦਾ ਹਿੰਦੁਸਤਾਨ ਵਾਲਾ ਜਿਹੜੀ ਉਹਨਾਂ ਨੂੰ ਹਮਾਇਤ ਦਿੰਦੀ ਧਿਰ ਵਾ ਉਹੀ ਨਾ ਰਹੀ, ਆਪਣੀ ਖਾਲਿਸਤਾਨ ਦੀ ਸੱਤਾ ਆ ਗਈ, ਉਸ ਮੌਕੇ ਉਹ ਸਾਰੇ ਜਿਹੜੇ ਜਿਵੇਂ ਕਹਿੰਦੇ ਆ ਨਾ, ਜਿਹੜੀ ਆ ਮੱਝ ਜਦੋਂ ਝੋਟਾ ਮਰ ਗਿਆ ਫਿਰ ਚਮਜੂਆਂ ਆਪੇ ਮਰ ਜਾਣੀਆਂ ਨੇਗੀਆਂ, ਉਹ ਕੰਮ ਹੋ ਜੂ ਵੀ ਆਪਾਂ ਮੁੱਖ ਮਸਲਾ ਹੱਲ ਕਰੋ, ਆਪਾਂ ਹਿੰਦੁਸਤਾਨ ਤੋਂ ਆਜ਼ਾਦੀ ਲਓ। ਆ ਜਿਹੜੇ ਲੋਕ ਨੇ, ਇਹ ਬੰਦੇ ਜਿਹੜੇ ਨੇ, ਇਹ ਤਾਂ ਖੜੀ ਸਟੇਟ ਨੇ ਇਸ ਕਰਕੇ ਕੀਤੇ ਆ ਵੀ ਆਪਾਂ ਇਹਨਾਂ ਨਾਲ ਹੀ ਉਲਝੇ ਰਹੀਏ। ਸੋ ਇਹਨਾਂ ਨਾਲ ਉਲਝਣ ਦੀ ਬਜਾਏ ਇਹਨਾਂ ਨੂੰ ਆਪਦੇ ਹਿਸਾਬ ਨਾਲ ਚੱਲੀ ਜਾਣ ਦਿਓ। ਆਪਾਂ ਆਪਦਾ ਕੰਮ ਠੀਕ ਰੱਖੋ, ਆਪਾਂ ਆਪਦੇ ਨਿਸ਼ਾਨੇ ਤੇ ਰਹੋ। ਜਿੱਦਣ ਖਾਲਿਸਤਾਨ ਬਣ ਗਿਆ 50% ਮਸਲੇ ਤਾਂ ਉਦਣ ਆਪੇ ਹੀ ਹੱਲ ਹੋ ਜਾਣੇ। ਇਹ ਸਿੱਖ ਕੌਮ ਦੇ ਉਹਨਾਂ ਦੀ ਗੱਲ ਆ ਜਿਨ੍ਹਾਂ ਨੂੰ ਇਹ ਅਪਗ੍ਰੇਡ ਸਬਗ੍ਰੇਡ ਕਹਿੰਦੇ, ਉਹਨੂੰ ਅਕਲ ਨਹੀਂ ਸੀ। ਉਹ ਕਹਿੰਦੇ 50% ਮਸਲੇ ਤਾਂ ਵੈਸੇ ਹੀ ਹੱਲ ਹੋ ਜਾਣੇ ਆ, 30% ਮਸਲੇ ਇਹੋ ਜਿਹੇ ਹੋਣਗੇ ਜਿਹੜੇ ਖਾਲਿਸਤਾਨ ਬਣਨ ਤੋਂ ਬਾਅਦ ਵਿਚਾਰ ਚਰਚਾ ਰਾਹੀਂ ਹੱਲ ਹੋ ਜਾਣੇ ਆ ਵੀ ਆਹ ਗੱਲ ਏਦਾਂ ਹੋਣੀ ਚਾਹੀਦੀ। ਪਰ ਕਹਿੰਦੇ 20% ਮਸਲੇ ਫਿਰ ਵੀ ਇਹੋ ਜਿਹੇ ਰਹਿ ਜਾਣਗੇ ਜਿਨ੍ਹਾਂ ਦੇ ਉੱਤੇ ਹੋ ਸਕਦਾ ਸਾਡੀ ਕੌਮ ਦੀ ਸਹਿਮਤੀ ਨਾ ਬਣੇ। ਮੈਂ ਉੱਥੇ ਉਸ ਗੱਲ ਦੇ ਉੱਤੇ ਕਈ ਵਾਰੀ ਤਰਫਕਣਾ ਵੀ ਫੇਰ ਖਾਲਿਸਤਾਨ ਬਣਾਉਣ ਦਾ ਕੀ ਫਾਇਦਾ ਜੇ ਸਾਰੇ ਕੌਮ ਦੇ ਸਾਰੇ ਮਸਲੇ ਹੱਲ ਨਹੀਂ ਹੋਣੇ। ਉੱਥੇ ਅਗਲਾ ਨੇ ਸਮਝਾਉਣਾ ਬਈ ਭਾਈ ਆ ਜਿਹੜੇ ਈਸਾਈ ਨੇ ਇਹਨਾਂ ਦੇ ਕਿੰਨੇ ਮੁਲਕ ਨੇ, ਗੋਰਾ ਗੋਰੀ ਨਸਲ ਦੇ ਅੰਗਰੇਜ਼ਾਂ ਦੇ ਜਿਹਨੂੰ ਆਪਾਂ ਕਹਿ ਦਿੰਦੇ, ਕੀ ਈਸਾਈਆਂ ਦੇ ਸਾਰੇ ਮਸਲੇ ਹੱਲ ਹੋ ਗਏ? ਉਹਨਾਂ ਦੇ ਧਾਰਮਿਕ ਤੌਰ ਤੇ ਅੰਦਰ ਵਾਹਵਾ ਕੁਛ ਗੜਬੜਾਂ ਜਿਹੀਆਂ ਨੇ, ਊਚ ਨੀਚ ਉਹਨਾਂ ਦੇ ਵਿੱਚ ਗੜਬੜਾਂ, ਉਹ ਸਾਰੀਆਂ ਨਹੀਂ ਸੁਧਰ ਸਕੀਆਂ, ਨਹੀਂ ਠੀਕ ਹੋ ਸਕੀਆਂ। ਪਰ ਉਹਨਾਂ ਨੂੰ ਇਸ ਮੌਕੇ ਕਿਉਂਕਿ ਅਗਲਿਆਂ ਕੋਲੇ ਆਜ਼ਾਦ ਨੇ, ਆਪਦੇ ਮੁਲਕ ਨੇ, ਉਹਨਾਂ ਨੂੰ ਉਹਨਾਂ ਗੜਬੜਾਂ ਦਾ ਕੋਈ ਬਹੁਤਾ ਜ਼ਿਆਦਾ ਨੁਕਸਾਨ ਨਹੀਂ, ਬਹੁਤੀ ਕੋਈ ਤੰਗੀ ਨਹੀਂ। ਇਵੇਂ ਹੀ ਮੁਸਲਮਾਨਾਂ ਦੇ, ਇਸਲਾਮ ਦੇ ਮੰਨਣ ਵਾਲਿਆਂ ਦੇ ਬੜੇ ਮੁਲਕ ਨੇ, ਪਰ ਇਸਲਾਮ ਦੇ ਬਹੁਤ ਮਸਲੇ ਨੇ, ਬਹੁਤ ਸਾਰੇ ਜਿਹੜੇ ਉਹਨਾਂ ਦੇ ਅੰਦਰ ਵਿਵਾਦ ਨੇ। ਪਰ ਉਹ ਵਿਵਾਦ ਜੇ ਹੱਲ ਨਹੀਂ ਹੋਏ ਤਾਂ ਉਹਨਾਂ ਨੂੰ ਇਸ ਮੌਕੇ ਉਹ ਵਿਵਾਦ ਬਹੁਤਾ ਜ਼ਿਆਦਾ ਤੰਗ ਨਹੀਂ ਕਰਦੇ, ਕਿਉਂਕਿ ਉਹਨਾਂ ਦੇ ਆਪਦੇ ਆਜ਼ਾਦ ਮੁਲਕ ਨੇ ਤੇ ਉਹਨਾਂ ਨੂੰ ਉਹ ਵਿਵਾਦ ਜਿਹੜੇ ਆ ਉਹਨਾਂ ਦਾ ਲਹੂ ਜਿਹਾ ਨਹੀਂ ਪੀਂਦੇ ਜਿਵੇਂ ਆਪਣਾ ਪੀਂਦੇ। ਇਵੇਂ ਹੀ ਆ ਹਿੰਦੂਆਂ ਦੀ ਗੱਲ। ਹਿੰਦੂਆਂ ਦੇ ਵਿੱਚ ਮੈਂ ਇੱਕ ਅੱਧੇ ਦਿਨ 'ਚ ਪ੍ਰੋਗਰਾਮ ਕਰਨਾ ਹੈ ਤੇ ਮੈਂ ਜਦੋਂ ਪੜ੍ਹਦਾ ਨਾ ਮੈਨੂੰ ਬੜੀ ਹੈਰਾਨੀ ਆਉਂਦੀ ਆ ਵੀ ਕਈ ਥਾਂ ਤੇ ਉਹਨਾਂ ਦੇ ਜਿਹੜਾ ਰਾਮਚੰਦਰ ਆ ਉਹਨੂੰ ਭਗਵਾਨ ਮੰਨਣ ਵਾਲੇ ਵੀ ਉਨੇ ਵਧੀਆ ਹਿੰਦੂ ਮੰਨੇ ਜਾ ਰਹੇ ਨੇ। ਜਿਹੜੇ ਇਹ ਕਹਿੰਦੇ ਆ ਵੀ ਉਹ ਤਾਂ ਇੱਕ ਨਾਵਲ ਆ ਜੀ, ਉਹ ਨਾਵਲ ਦਾ ਇੱਕ ਪਾਤਰ ਆ, ਉਹ ਵੀ ਉਨੇ ਹੀ ਮਹਾਨ ਹਿੰਦੂ ਨੇ। ਕ੍ਰਿਸ਼ਨ ਨੂੰ ਰੱਬ ਮੰਨਣ ਵਾਲਾ ਵੀ ਹਿੰਦੂ ਆ, ਕ੍ਰਿਸ਼ਨ ਨੂੰ ਇੱਕ ਮਹਾਭਾਰਤ ਦਾ ਇੱਕ ਕਾਵ ਦਾ ਜਾਣੀ ਕਿ ਇੱਕ ਐਪਕ ਦਾ ਨਾਇਕ ਮੰਨਣ ਵਾਲਾ ਵੀ ਉਹ ਤਾਂ ਜੀ ਇੰਨੀ ਗੱਲ ਸੀ।
ਇਵੇਂ ਹੀ ਵੇਦਾਂ ਨੂੰ ਇਲਹਾਮੀ ਮੰਨਣ ਵਾਲਾ ਵੀ ਉਹ ਵੀ ਉਨਾ ਹੀ ਹਿੰਦੂ ਆ। ਦੂਜਾ ਬੜੇ ਉਹਨਾਂ ਦੇ ਵਿੱਚ ਕੰਟਰਾਡਿਕਸ਼ਨਸ ਨੇ, ਬਹੁਤ ਜ਼ਿਆਦਾ ਤਰ੍ਹਾਂ ਦੇ ਸ਼ੇਡਸ ਨੇ, ਔਰ ਸਾਰਾ ਜਦੋਂ ਪੜ੍ਹਦਾ ਬੰਦਾ ਪਜ਼ਲ ਹੋ ਜਾਂਦਾ ਕਿ ਹਿੰਦੂ ਦੀ ਵਿਆਖਿਆ ਕੀ ਬਣੂ। ਖੁੱਲਾ ਜਿਹਾ ਕੰਮ ਆ ਵੀ ਇਹ ਆ ਹਿੰਦੂ ਆ ਕਾ ਹਿੰਦੂ ਆ। ਸੋ ਜਿਹੜਾ ਉਹਨਾਂ ਦਾ ਇਸ ਵੇਲੇ ਇਹ ਚੀਜ਼ ਉਹਨਾਂ ਨੂੰ ਤੰਗ ਨਹੀਂ ਕਰਦੀ। ਕਿਉਂ ਨਹੀਂ ਤੰਗ ਕਰਦੀ? ਕਿਉਂਕਿ ਉਹਨਾਂ ਦੇ ਕੋਲੇ ਰਾਜ ਸੱਤਾ ਵਾ, ਜਿਹਦੀ ਜੁੱਤੀ ਕਾਇਮ ਹੁੰਦੀ ਆ ਨਾ ਉਹਦਾ ਸਾਰਾ ਕੁਝ ਠੀਕ ਹੀ ਹੁੰਦਾ। ਹੁਣ ਆਪਣੀ ਕੌਮ ਅਜੇ ਆਪਣਾ ਆਜ਼ਾਦ ਕੌਮੀ ਘਰ ਨਹੀਂ ਬਣਿਆ ਹੋਇਆ, ਇਸ ਕਰਕੇ ਆਪਾਂ ਨੂੰ ਲੱਗਦਾ ਕਿ ਸਾਰੇ ਦੇ ਸਾਰੇ ਜੇ ਮਸਲੇ ਹੱਲ ਹੋਣਗੇ ਫੇਰ ਹੀ ਆਪਣੀ ਕੌਮ ਦੀ ਚੜ੍ਹਦੀ ਕਲਾ ਹੋਊਗੀ। ਪਰ ਸੂਝਵਾਨ ਤੇ ਸਿਆਣੇ ਸੱਜਣਾ ਨੇ ਇਹ ਗੱਲ ਮੰਨੀ ਹੋਈ ਆ ਕਿ ਜਦੋਂ ਖਾਲਿਸਤਾਨ ਬਣ ਗਿਆ, ਜੇਕਰ ਉਦੋਂ ਥੋੜੇ ਬਹੁਤੇ ਮਸਲਿਆਂ ਦੇ ਉੱਤੇ ਇੱਕ ਰਾਏ ਨਾ ਵੀ ਬਣ ਪਾਈ ਨਾ, ਦੇਖ ਲਿਓ ਆਪਣੇ ਲਈ ਉਹ ਇੰਨੇ ਤੰਗ ਕਰਨ ਵਾਲੇ ਮਸਲੇ ਨਹੀਂ ਹੋਣੇ। ਉਦੋਂ ਆਪਾਂ ਨੂੰ ਇਹ ਚੀਜ਼ ਇਉਂ ਤੰਗ ਨਹੀਂ ਕਰੂਗੀ। ਹੁਣ ਇੱਕ ਪਾਸੇ ਤਾਂ ਇਹ ਗੱਲ ਆ ਵੀ ਸਾਡੀ ਕੌਮ ਦੀ ਕਰੀਮ ਸੂਝਵਾਨ ਸੱਜਣ, ਜਿਨ੍ਹਾਂ ਨੂੰ ਇਹ ਅੱਜ ਕੱਲ੍ਹ ਵਾਲੇ ਅਪਗ੍ਰੇਡ ਸਮਝਦੇ ਆ ਵੀ ਉਹਨੂੰ ਤਾਂ ਅਕਲ ਨਹੀਂ ਸੀ, ਉਹਨਾਂ ਨੇ ਤਾਂ ਇਹ ਮਿਥਿਆ ਕਿ ਚਾਹੇ ਜੋ ਮਰਜ਼ੀ ਹੋ ਜਾਏ ਸਾਡਾ ਨਿਸ਼ਾਨਾ ਖਾਲਿਸਤਾਨ ਹੋਣਾ ਚਾਹੀਦਾ। ਖਾਲਿਸਤਾਨ ਲਈ ਢੰਗ ਤਰੀਕੇ ਬਦਲੇ ਜਾ ਸਕਦੇ ਆ। ਜਿਵੇਂ ਅੱਜ ਦੇ ਤਰੀਕੇ 'ਚ ਕੋਈ ਰੈਫਰੈਂਡਮ ਦੇ ਰਾਹੀਂ, ਦਲ ਖਾਲਸਾ ਵਾਲੇ ਆਪਦੇ ਢੰਗ ਤਰੀਕੇ ਨਾਲ ਲੱਗੇ ਹੋਏ ਨੇ, ਮਾਨ ਦਲ ਵਾਲੇ ਆਪਦੇ ਢੰਗ ਤਰੀਕੇ ਨਾਲ ਲੱਗੇ ਹੋਏ ਨੇ, ਭਾਈ ਦਲਜੀਤ ਸਿੰਘ ਵਾਲਾ ਗਰੁੱਪ ਆ ਇੱਥੇ ਹੋਰ ਤਰੀਕੇ ਨਾਲ ਆ। ਇਵੇਂ ਹੀ ਬਾਹਰਲੇ ਮੁਲਕਾਂ 'ਚ ਕਿੰਨੀਆਂ ਜਥੇਬੰਦੀਆਂ, ਕਿੰਨੇ ਧਿਰਾਂ ਧੜੇ, ਨਿਸ਼ਾਨਾ ਤਾਂ ਸਾਰਿਆਂ ਦਾ ਖਾਲਿਸਤਾਨ ਆ। ਸੋ ਦੁਨੀਆ ਭਰ ਦੇ ਵਿੱਚ ਹਰ ਇੱਕ ਉਹ ਸਿੱਖ ਜਿਹੜਾ ਪੰਥ ਦੀ ਚੜ੍ਹਦੀ ਕਲਾ ਲੋਚਦਾ ਤੇ ਜਿਹੜਾ ਖਾਲਿਸਤਾਨ ਲਈ ਸੋਚਦਾ, ਉਹਨੂੰ ਹਮੇਸ਼ਾ ਹੀ ਉਦੋਂ ਤਕਲੀਫ ਹੁੰਦੀ ਆ ਜਦੋਂ ਉਹ ਦੇਖਦਾ ਕਿ ਜਿਨ੍ਹਾਂ ਲੋਕਾਂ ਨੇ ਇਕਜੁੱਟ ਤੇ ਇਕਮੁੱਠ ਹੋ ਕੇ ਖਾਲਿਸਤਾਨ ਲਈ ਅੱਜ ਦੇ ਹਿਸਾਬ ਨਾਲ, ਅੱਜ ਦੇ ਜ਼ਮਾਨੇ 'ਚ ਲੋਕਾਂ ਨੂੰ ਕਿਹਾ ਜਾਂਦਾ ਕਿ ਡੈਮੋਕ੍ਰੇਟਿਕ ਅਤੇ ਪੀਸਫੁਲ ਤਰੀਕੇ ਨਾਲ, ਜੇ ਤੁਸੀਂ ਨਾਨ ਵਾਇਲੈਂਸ ਤਰੀਕੇ ਨਾਲ ਗੱਲ ਕਰਦੇ ਹੋ ਤਾਂ ਸਾਰੀ ਦੁਨੀਆ ਤੁਹਾਡੀ ਹਮਾਇਤ ਕਰੂਗੀ। ਹੁਣ ਇਹ ਗੱਲ ਕਦੋਂ ਕਿੰਨੀ ਕੁ ਸਹੀ ਹੈ ਤਾਂ ਵਾਹਿਗੁਰੂ ਜਾਣੇ, ਪਰ ਇਸ ਵੇਲੇ ਸਾਰੀ ਦੁਨੀਆ ਵਿੱਚ ਇਹ ਗੱਲ ਚੱਲਦੀ ਆ ਕਿ ਭਾਈ ਡੈਮੋਕ੍ਰੇਟਿਕ ਤੇ ਪੀਸਫੁਲ ਢੰਗ ਤਰੀਕੇ ਨਾਲ ਜੇ ਚੱਲਦੇ ਹੋ ਤਾਂ ਤੁਹਾਨੂੰ ਜਿਹੜਾ ਹੈਗਾ ਦੁਨੀਆ ਦੇ ਵਿੱਚੋਂ ਸਪੋਰਟ, ਹਮਾਇਤ ਮਿਲਦੀ ਆ। ਤੇ ਇਹ ਵੀ ਗੱਲ ਪੱਕੀ ਆ ਕਿ ਆਪਣੀ ਕੌਮ ਦੇ ਵਿੱਚ ਹਰ ਤਰ੍ਹਾਂ ਦੇ ਗੁਰੂ ਪਾਤਸ਼ਾਹ ਨੇ ਸਾਨੂੰ ਰਾਹ ਜਿਹੜੇ ਆ ਉਹ ਬਖਸ਼ਿਸ਼ ਕੀਤੇ। ਸਾਨੂੰ ਇਹ ਨਹੀਂ ਵੀ ਤੁਸੀਂ ਹਰ ਵੇਲੇ ਚੜੇ ਘੋੜੇ ਸਵਾਰ ਹੀ ਰਹਿਣਾ ਵੀ ਹਥਿਆਰਬੰਦ ਸੰਘਰਸ਼ ਹੀ ਇਕੱਲਾ ਸੰਘਰਸ਼ ਹੁੰਦਾ। ਸਾਨੂੰ ਸਾਰੇ ਹੀ ਰਾਹ ਗੁਰੂ ਪਾਤਸ਼ਾਹ ਨੇ ਬਖਸ਼ੇ ਹੋਏ ਨੇ। ਨਿਸ਼ਾਨਾ ਜਿਹੜਾ ਹੈਗਾ ਬਾਰ-ਬਾਰ ਨਾ ਬਦਲੇ ਜਾਣ ਨਿਸ਼ਾਨੇ ਕੌਮਾਂ, ਨਿਸ਼ਾਨਾ ਇੱਕ ਵਾ। ਤੇ ਇੱਕ ਗੱਲ ਇਹ ਆ ਵੀ ਜਦੋਂ ਖਾਲਿਸਤਾਨੀ ਖਾੜਕੂ ਸੰਘਰਸ਼ ਚੱਲਦਾ ਸੀ ਉਦੋਂ ਜਿਹੜੇ ਅਪਗ੍ਰੇਡ ਸੀ, ਜਿਹੜੇ ਉਦੋਂ ਸਿਆਣੇ ਉਹ ਉਦੋਂ ਕਹਿੰਦੇ ਹੁੰਦੇ ਸੀਗੇ ਯਾਰ ਤੁਸੀਂ ਹਰ ਵੇਲੇ AK-47 ਚੱਕੀ ਫਿਰਦੇ ਹੋ ਤੇ ਫਿਰ ਤੁਹਾਨੂੰ ਉਹਨਾਂ ਨੇ ਮਾਰਨਾ ਹੀ ਆ ਨਾ ਸਟੇਟ ਨੇ। ਤੇ ਅੱਜ ਦੱਸੋ ਭਾਈ ਹਰਦੀਪ ਸਿੰਘ ਨਿੱਜਰ ਕਿਹੜੀਆਂ ਅਸਲਟਾਂ ਚੱਕੀ ਫਿਰਦਾ ਸੀ? ਭਾਈ ਹਰਦੀਪ ਸਿੰਘ ਨਿੱਜਰ ਜਾਂ ਹੋਰ ਜਿਹੜੇ ਇਸ ਵੇਲੇ ਬਹੁਤ ਸਾਰੇ ਸਿੱਖ ਆਗੂ ਅੱਡ-ਅੱਡ ਮੁਲਕਾਂ 'ਚ ਅੱਡ-ਅੱਡ ਤਰੀਕੇ ਨਾਲ ਸਰਗਰਮ ਨੇ, ਕੋਈ ਉਹਨਾਂ 'ਚੋਂ ਅਸਲਟ ਨਹੀਂ ਚੱਕੀ ਫਿਰਦਾ, ਕੋਈ ਉਹਨਾਂ 'ਚੋਂ ਬੰਬ ਧਮਾਕੇ ਨਹੀਂ ਕਰਾਉਂਦਾ ਫਿਰਦਾ। ਪਰ ਇੰਡੀਅਨ ਸਟੇਟ ਸਿਸਟਮ, ਅੱਜ ਮੈਂ ਸਾਰੀਆਂ ਖਬਰਾਂ ਦੇਖੀਆਂ, ਸਾਰਿਆਂ ਨੇ ਲਿਖਿਆ ਹੋਇਆ ਬਈ ਜੀ ਉੱਥੇ ਟੈਰੋਰਿਸਟ ਹਰਦੀਪ ਸਿੰਘ ਨਿੱਜਰ ਨੇ ਕਿਹੜਾ ਟੈਰੋਰਿਜ਼ਮ ਕਰਾਇਆ, ਕੀ ਉਹਨੇ ਕੀਤਾ? ਹਾਲਾਂਕਿ ਝੂਠੇ ਗੱਲਾਂ ਤਾਂ ਚਾਹੀ ਤੇ ਮੇਰੇ ਬਾਰੇ ਕਹਿ ਦੋ ਜਿਵੇਂ ਨੇ 300 ਬੰਦਾ ਮਰਵਾਤਾ। ਇੱਥੇ ਪਿੱਛੇ ਜੇ ਕੋਈ ਘਟਨਾਕ੍ਰਮ ਵਾਪਰਿਆ ਉਹਦੇ 'ਚ ਭਾਸ ਕਰਨ ਆਉਂਦਾ, ਇੱਥੇ ਅਖਬਾਰ ਨਿਕਲਦਾ ਇੱਕ ਵਾਰੀ ਦੈਨਿਕ ਜਾਗਰਣ, ਉਹਨਾਂ ਨੇ ਤਾਂ ਮੇਰੇ ਬਾਰੇ ਇੰਨੀਆਂ ਖਬਰਾਂ ਲਾਈਆਂ ਵੀ ਜੇ ਬੰਦਾ ਅੱਜ ਵੀ ਪੜ੍ਹੇ ਤਾਂ ਐਂ ਲੱਗੂਗਾ ਵੀ ਜਿਵੇਂ ਮੈਂ ਟਰੱਕ ਅਸਲੇ ਦਾ ਭਰੀ ਫਿਰਦਾ ਤੇ ਮੈਨੂੰ ਕੋਈ ਫੜਦਾ ਨਹੀਂ ਕੋਈ। ਹੁਣ ਇਸ ਤਰੀਕੇ ਨਾਲ ਭਾਰਤੀ ਮੀਡੀਆ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਚਾਹੇ ਜੋ ਮਰਜ਼ੀ ਬਣਾ ਦੋ, ਪਰ ਹਕੀਕਤ ਵਿੱਚ ਉਹ ਇੱਕ ਸੇਵਾਦਾਰ ਸੀ ਕੌਮ ਦਾ, ਜਿਹੜਾ ਪੰਥ ਦੀ ਚੜ੍ਹਦੀ ਕਲਾ ਲਈ ਕੌਮ ਦੀ ਸੱਚੀ ਸੁੱਚੀ ਸੇਵਾ ਕਰਨ ਵਾਲਾ ਸਿੱਖ ਸੀ। ਇਵੇਂ ਹੀ ਭਾਈ ਅਵਤਾਰ ਸਿੰਘ ਖੰਡਾ, ਇੱਥੋਂ ਤੱਕ ਕਿ ਭਾਈ ਪਰਮਜੀਤ ਸਿੰਘ ਪੰਜਵੜ ਵੀ ਬੀਤੇ ਦੌਰ ਨੂੰ ਛੱਡੋ, ਅੱਜ ਦੀ ਤਰੀਕ ਵਿੱਚ ਉਹਦਾ ਇੱਕ ਆਮ ਸ਼ਹਿਰੀ ਵਰਗਾ ਇੱਕ ਜੀਵਨ ਸੀ। ਸੋ ਅੱਜ ਦੀ ਤਰੀਕ ਵਿੱਚ ਜਿਨ੍ਹਾਂ ਸਿੰਘਾਂ ਨੂੰ ਇੰਡੀਅਨ ਸਟੇਟ ਇਹ ਸਮਝਦੀ ਆ ਕਿ ਇਹਨਾਂ ਨੂੰ ਕਤਲ ਕਰਨਾ ਹੀ ਪੈਣਾ, ਆ ਗੌਰਵ ਵਰਗੇ ਪਿੱਟਦੇ ਫਿਰਦੇ ਆ ਕਿ ਇਹਨਾਂ ਨੂੰ ਸੁਪਾਰੀਆਂ ਦੇ ਕੇ ਮਰਵਾਓ। ਇਹ ਸਾਰੀ ਗੱਲ ਨੂੰ ਸਮਝੋ ਕਿ ਉਹਨਾਂ ਨੂੰ ਪਤਾ ਕਿ ਚਾਹੇ ਕੋਈ AK-47 ਚੱਕ ਕੇ ਲੜੇ, ਚਾਹੇ ਕੋਈ ਡੈਮੋਕ੍ਰੇਟਿਕ ਤੇ ਪੀਸਫੁਲ ਤਰੀਕੇ ਨਾਲ ਲੜੇ, ਖਾਲਿਸਤਾਨ ਲਈ ਲੜਨ ਵਾਲੇ ਹਰ ਸਿੱਖ ਨੂੰ ਖਤਮ ਕਰਾਉਣਾ ਇੰਡੀਅਨ ਸਟੇਟ ਆਪਦਾ ਧਰਮ ਸਮਝਦੀ ਆ, ਆਪਦਾ ਫਰਜ਼ ਸਮਝਦੀ ਆ। ਸਾਡੀ ਇਹ ਜਿਹੜੀ ਖਾਲਿਸਤਾਨ ਦੀ ਲੜਾਈ ਆ ਇਹ ਕਿਸੇ ਹਿੰਦੂ ਦੇ ਖਿਲਾਫ ਨਹੀਂ ਹੈ, ਪਰ ਹਿੰਦੂਆਂ ਨੂੰ ਭੜਕਾਇਆ ਜਾ ਰਿਹਾ ਕਿ ਇਹ ਤਾਂ ਤੁਹਾਡੇ ਖਿਲਾਫ ਆ।
ਤੇ ਇੱਥੇ ਹੁਣ ਦਿਨੋਂ ਦਿਨ ਅਕਲ ਵੀ ਆ ਰਹੀ ਹੈ ਕਈਆਂ ਨੂੰ। ਕੱਲ ਵੀ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਇੱਕ ਹਿੰਦੂ ਸੱਜਣ ਹੀ ਪਿੱਟ ਰਿਹਾ ਕਿ ਸਾਨੂੰ ਦਿਖਾ ਤਾਂ ਦਿਓ ਜਿਹੜੇ ਆ ਕਹਿੰਦੇ ਨੇ ਹਿੰਦੂ ਸ਼ਿਵ ਸੈਨਾ ਵਾਲੇ ਵੀ 35,000 ਬੰਦਾ ਮਾਰਤਾ, 35,000 ਹਿੰਦੂ ਮਾਰਤਾ, ਵੀ 35,000 ਦੀ ਗੱਲ ਛੱਡੋ, 3500 ਦੀ ਹੀ ਲਿਸਟ ਦਿਖਾ ਦਿਓ। ਫਿਰ ਉਹ ਕਹਿੰਦਾ 350 ਦੀ ਦਿਖਾ ਦਿਓ। ਫਿਰ ਉਹ ਕਹਿੰਦਾ ਤਿੰਨਾਂ ਦੀ ਹੀ ਲਿਸਟ ਦਿਖਾ ਦਿਓ ਮੈਨੂੰ ਵੀ ਜਿਹੜੇ ਸੰਤ ਭਿੰਡਰਾਂ ਵਾਲਿਆਂ ਨੇ ਗੋਲੀਆਂ ਮਾਰ ਕੇ 3 ਹਿੰਦੂ ਆ ਮਾਰਤੇ। ਇਸ ਤਰੀਕੇ ਦੀ ਜਾਗਰਤੀ ਦਿਨੋਂ ਦਿਨ, ਕਿਉਂਕਿ ਜਿਨ੍ਹਾਂ ਦਾ ਕੇਸ ਸੱਚਾ ਹੋਵੇ, ਸਿੱਖਾਂ ਦਾ ਪੱਖ ਸੱਚਾ, ਪਰ ਸਾਡੀ ਕੌਮ ਨੂੰ ਜੇ ਜਿਵੇਂ ਕਹਿੰਦੇ ਜਦੋਂ ਕੋਈ ਭਲਵਾਨ ਘੁਲਦਾ ਨਾ, ਜਦੋਂ ਕੋਈ ਲੜਾਈ ਹੁੰਦੀ ਹੋਵੇ, ਜਦੋਂ ਉਹਦਾ ਹੀ ਕੋਈ ਸਾਥੀ ਉਹਨੂੰ ਜੱਫਾ ਪਾ ਕੇ ਖੜ ਜਾਏ, ਫਿਰ ਦੁਸ਼ਮਣ ਨੂੰ ਮੌਕਾ ਮਿਲ ਜਾਂਦਾ। ਇਸ ਵੇਲੇ ਸਾਡੀ ਕੌਮ ਦੇ ਖਾਲਿਸਤਾਨ ਲਈ ਲੜ ਰਹੇ ਲੋਕਾਂ ਨੂੰ, ਪੰਥ ਦੀ ਚੜ੍ਹਦੀ ਕਲਾ ਸੋਚਦੇ ਜਾਂ ਲੋਚਦੇ ਸਿੱਖਾਂ ਨੂੰ ਦੁਸ਼ਮਣ ਤੋਂ ਕੋਈ ਖਤਰਾ ਨਹੀਂ। ਦੁਸ਼ਮਣ ਜੇਕਰ ਗੋਲੀਆਂ ਮਾਰੇ ਤਾਂ ਸਾਡੀ ਕੌਮ ਦਾ ਮਾਣ ਉੱਚਾ ਹੁੰਦਾ। ਜਿਵੇਂ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ ਜਾਂ ਭਾਈ ਪੰਜਵੜ ਜਾਂ ਕੋਈ ਹੋਰ, ਜਦੋਂ ਉਹ ਤਾਂ ਕੌਮ ਦੇ ਸ਼ਹੀਦ ਹੋ ਜਾਂਦੇ ਆ ਤੇ ਕੌਮ ਦੇ ਸੰਘਰਸ਼ ਵਿੱਚ ਜਾਨ ਲੇਖੇ ਲੱਗਦੇ, ਐਕਸੀਡੈਂਟ ਵਿੱਚ ਮਰਨਾ ਜਾਂ ਵੈਸੇ ਵੀ ਤਾਂ ਮਰਨਾ ਹੀ ਹੁੰਦਾ। ਤੇ ਇਸ ਤਰੀਕੇ ਨਾਲ ਜਿਹੜਾ ਕੌਮ ਦੇ ਲੇਖੇ ਲੱਗਣਾ, ਕੌਮ ਦੇ ਸ਼ਹੀਦਾਂ 'ਚ ਥਾਂ ਥਾਂ ਤੇ ਫੋਟੋਆਂ ਲੱਗ ਰਹੀਆਂ ਯੋਧਿਆਂ ਦੀਆਂ, ਇਹ ਜਿਹੜੀ ਮੌਤ ਆ ਇਹ ਤਾਂ ਸ਼ਹੀਦੀ ਆ, ਇਸ ਨੂੰ ਤਾਂ ਦੁਨੀਆ ਤਰਸਦੀ ਆ। ਸੋ ਸਾਨੂੰ ਇਸ ਮੌਕੇ ਜੇ ਅਸਲ ਵਿੱਚ ਕੋਈ ਖਤਰਾ ਹੈ ਸਿੱਖ ਸੰਘਰਸ਼ ਨੂੰ, ਉਹ ਉਹਨਾਂ ਤੋਂ ਆ ਜਿਹੜੇ ਸਾਡੀ ਹੀ ਕੌਮ ਦਾ ਹਿੱਸਾ ਬਣ ਕੇ ਸਾਡੇ ਹੀ ਅਦਾਰਿਆਂ 'ਚ, ਸਾਡੇ ਹੀ ਪਲੇਟਫਾਰਮਾਂ ਤੋਂ ਇਹ ਮਾਹੌਲ ਸਿਰਜਦੇ ਆ ਕਿ ਖਾਲਿਸਤਾਨ ਬੜਾ ਮਾੜਾ। ਖਾਲਿਸਤਾਨ ਖਿਲਾਫ ਮਾਹੌਲ ਸਿਰਜਣ ਵਾਲਿਆਂ ਨੂੰ, ਉਹਨਾਂ ਦੇ ਨਿਸ਼ਾਨੇ ਨੂੰ ਸਮਝੀਏ। ਦੂਜਾ ਉਹ ਜਿਹੜੇ ਕਹਿੰਦੇ ਆ ਹਰ ਮੌਕੇ ਵੀ ਯਾਰ ਇਹ ਜਿਹੜੇ ਖਾੜਕੂ ਸੀ ਇਹ ਬੜੇ ਭੈੜੇ ਸੀ, ਬੜੇ ਮਾੜੇ ਸੀ। ਮੈਂ ਇਹ ਕਹਿੰਦਾ ਕਿ ਉਹਨਾਂ ਦੇ ਢੰਗ ਤਰੀਕੇ, ਉਹਨਾਂ ਨੂੰ ਮੁਬਾਰਕ, ਉਹਨਾਂ ਤੋਂ ਜੋ ਸਰਿਆ ਅਗਲਿਆਂ ਨੇ ਕਰਕੇ ਦਿਖਾਤਾ, ਕੌਮ ਦੀ ਚੜ੍ਹਦੀ ਕਲਾ ਲਈ ਅਗਲੇ ਜਾਨਾਂ ਵਾਰ ਗਏ ਜਾਂ ਜੋ ਸੇਵਾ ਉਹਨਾਂ ਨੇ ਕਰਨੀ ਸੀ ਕਰ ਲਈ। ਅੱਜ ਉਹਨਾਂ ਦੇ ਲਈ, ਉਹਨਾਂ ਦੇ ਕੰਮਾਂ ਕਰਕੇ ਸਾਨੂੰ ਤਾਂ ਕਿਸੇ ਨੇ ਕੁਝ ਨਹੀਂ ਕਹਿਣਾ। ਵਿਆਹ ਜੋਗੇ ਕੇ ਤੇ ਹੜਾਟ ਭੋਗੇ ਕੇ, ਜਿਨ੍ਹਾਂ ਨੇ ਕੁਛ ਅੱਜ ਵੀ ਜੇ ਕਰਨਾ ਉਹਨਾਂ ਨੂੰ ਭੁਗਤਣਾ ਪਊ ਵੀ ਆਪਾਂ ਕਦੋਂ ਚੀਕਾਂ ਮਾਰਦੇ ਫਿਰਦੇ। ਪਰ ਇਹ ਜਿਹੜੇ ਅਪਗ੍ਰੇਡ ਸਪਗ੍ਰੇਡ ਆ, ਇਹ ਕਹਿੰਦੇ ਆ ਜੀ ਅਸੀਂ ਡੇਰੇਦਾਰ ਸਾਧਾਂ ਖਿਲਾਫ ਬੋਲਦੇ ਆ, ਅਸੀਂ ਜੀ ਸੰਪਰਦਾਇਆਂ ਦੇ ਪਖੰਡ ਦੇ ਖਿਲਾਫ ਬੋਲਦੇ ਆ, ਅਸੀਂ ਜੀ ਸਿੱਖੀ ਦਾ ਬਾਹਮਣਵਾਦ। ਉਹ ਭਾਈ ਜਿਹੜੇ ਆ ਖਾਲਿਸਤਾਨ ਲਈ ਲੜਦੇ ਆ, ਇਹ ਕਿਹੜਾ ਕਹਿੰਦੇ ਆ ਵੀ ਸਿੱਖੀ ਦਾ ਬਾਹਮਣਵਾਦ ਹੋ ਜੇ। ਉਲਟਾ ਇਹ ਤਾਂ ਵੱਡੀ ਗੱਲ ਕਰ ਰਹੇ ਨੇ ਤੇ ਤੁਸੀਂ ਇਹਨਾਂ ਦੇ ਰਾਹ 'ਚ ਰੋੜੇ ਸੁੱਟਦੇ, ਤੁਸੀਂ ਇਹਨਾਂ ਦਾ ਕੰਮ ਖਰਾਬ ਕਰਦੇ ਹੋ। ਜਿਹੜੇ ਸਿੱਖਾਂ ਨੇ ਖਾਲਿਸਤਾਨ ਲਈ ਲੜਨਾ ਸੀ, ਪੰਥ ਲਈ ਲੜਨਾ ਸੀ, ਉਹਨਾਂ ਨੂੰ ਤੁਸੀਂ ਘੇਰ ਘੇਰ ਕੇ ਕਿਸੇ ਹੋਰ ਪਾਸੇ ਤੋਰ ਰਹੇ ਹੋ। ਜਦੋਂ ਕਿਸੇ ਕੌਮ ਦੀ ਲੜਾਈ ਚੱਲ ਰਹੀ ਹੋਵੇ ਉਹਨੂੰ ਡੀਰੇਲ ਕਰਕੇ ਲੜਾਈ ਨੂੰ ਕਿਸੇ ਪਾਸੇ ਹੋਰ ਲੈ ਜਾਣਾ। ਜਿਨ੍ਹਾਂ ਸਿੰਘਾਂ ਨੇ ਖਾਲਿਸਤਾਨ ਦੇ ਸੰਘਰਸ਼ ਦਾ ਹਿੱਸਾ ਬਣਨਾ ਹੋਵੇ ਉਹਨਾਂ ਨੂੰ ਕਰਾਹੇ ਪਾਉਣਾ। ਮੈਂ ਇੱਕ ਗੱਲ ਪੁੱਛਦਾ ਵੀ ਕਿੰਨੇ ਕੁ ਡੇਰੇ ਬੰਦ ਕਰਾਤੇ, ਕਿੰਨੇ ਕੁ ਡੇਰਿਆਂ 'ਚ ਜਾਣ ਵਾਲੇ ਸਿੱਖਾਂ ਨੂੰ ਉਧਰੋਂ ਇਹ ਗਾਲਾਂ ਗੂਲਾਂ ਕੱਢ ਕੇ ਜਾਂ ਭੰਡੀ ਪ੍ਰਚਾਰ ਕਰਕੇ ਸਟੇਜ ਦੇ ਉੱਤੋਂ ਆਪਾਂ ਉਧਰੋਂ। ਉਲਟਾ ਮੈਂ ਇਹ ਜਾਣਦਾ ਕਿ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੇ ਸਿੰਘਾਂ ਨੇ ਉਹਨਾਂ ਪੁੱਠੇ ਰਾਹ ਤੁਰੇ ਹੋਏ ਸਿੱਖਾਂ ਨੂੰ ਨਾਲ ਲੈ ਕੇ ਕੌਮ ਦੀ ਲੜਾਈ ਦਾ ਹਿੱਸਾ ਬਣਾ ਲਈ। ਬੜੇ ਇਹੋ ਜਿਹੇ ਖਾਲਿਸਤਾਨੀ ਸੰਘਰਸ਼ ਵਿੱਚ ਅਸੀਂ ਸਿੰਘ ਦੇਖੇ ਆ ਜਿਨ੍ਹਾਂ ਨੂੰ ਜਦੋਂ ਗੱਲ ਕਰਦੇ ਆ ਜੋ ਹੱਸਦੇ ਆ ਕਿ ਮੈਂ ਫਲਾਣੇ ਡੇਰੇ ਨਾਲ ਜੁੜਿਆ ਸੀ, ਮੈਂ ਫਲਾਣੇ ਦੇਹਧਾਰੀ ਦੇ ਡੇਰੇ ਜਾਂਦਾ ਸੀ, ਕੋਈ ਕਿਤੇ ਫਸਿਆ ਹੋਇਆ ਸੀ। ਉਹ ਉਹਨਾਂ ਨੂੰ ਜਦੋਂ ਸਮਝ ਆ ਜਾਂਦੀ, ਉਹਨਾਂ ਨੂੰ ਸਮਝਾਉਣ ਦੀ ਨਾਲ ਉਹਨਾਂ ਨੂੰ ਕੋਈ ਕੰਮ ਦੇਣ ਦੀ ਲੋੜ ਹੁੰਦੀ ਹੈ। ਜਦੋਂ ਉਹ ਕਹਿੰਦੇ ਆ ਵੀ ਯਾਰ ਜੇ ਡੇਰੇ ਦਾ ਖਹਿੜਾ ਛੱਡਿਆ ਤਾਂ ਆਪਾਂ ਖਾਲਿਸਤਾਨ ਦੇ ਸੰਘਰਸ਼ ਵਿੱਚ ਆ ਗਏ ਤਾਂ ਉਹਨਾਂ ਨੂੰ ਚੰਗਾ ਲੱਗਦਾ। ਪਰ ਐਵੇਂ ਉਹਨਾਂ ਨੂੰ ਭੰਡੀ ਜਾਣਾ, ਨਿੰਦੀ ਜਾਣਾ ਤੇ ਸਾਡੀ ਕੌਮ ਦੀ ਸਾਰੀ એનર્ਜੀ ਆਪਸ ਵਿੱਚ ਇੱਕ ਦੂਜੇ ਦੇ ਜੁੰਡੇ ਪਟਾਉਣ ਤੇ ਲਾਉਣੀ, ਇਹ ਗੱਲ ਬਹੁਤ ਹੀ ਜ਼ਿਆਦਾ ਭੈੜੀ ਆ। ਸਾਨੂੰ ਉਹਨਾਂ ਬੰਦਿਆਂ ਦਾ, ਉਹਨਾਂ ਵਰਤਾਰਿਆਂ ਦਾ ਖਿਆਲ ਰੱਖਣ ਦੀ ਲੋੜ ਆ ਜਿਹੜੇ ਇੱਕ ਤਰੀਕੇ ਨਾਲ ਇਹ ਭਾਰਤ ਮਾਤਾ ਦੀ ਸੇਵਾ ਹੀ ਹੈ। ਇੱਕ ਤਰੀਕੇ ਨਾਲ ਸਿੱਖਾਂ ਦੇ ਵਿੱਚ ਕੌਮ ਦੀ ਲੜਾਈ ਲੜਨ ਵਾਲਿਆਂ ਨੂੰ ਆਪਸ ਵਿੱਚ ਹੀ ਲੜਾਉਣਾ ਭਾਰਤ ਮਾਤਾ ਦੀ ਸੇਵਾ ਵਾ। ਇਹ ਮੰਨ ਲੈਂਦੇ ਆ ਵੀ ਇਹਨਾਂ ਨੂੰ ਪਤਾ ਨਹੀਂ ਹੋਣਾ, ਆਪਾਂ ਮੰਨ ਲੈਂਦੇ ਆ ਕਿ ਚਲੋ ਜੀ ਇਹ ਵੈਸੇ ਹੀ ਕਰ ਲੈਂਦੇ ਨੇ ਕਿ ਢੱਡਰੀਆਂ ਵਾਲਾ ਟਾਈਪ ਧੁੰਦੇ ਘੱਗੇ ਹੋਣੀ, ਪਰ ਹੈ ਇਹ ਕੰਮ ਗਲਤ ਆ। ਸਿੱਖਾਂ ਨੂੰ ਇਸ ਵੇਲੇ ਇੱਕ ਨਕਾਤੀ ਪ੍ਰੋਗਰਾਮ ਚਾਹੀਦਾ ਵੀ ਚਾਹੇ ਕੋਈ ਸਿੱਖ ਮੂੰਹ ਸਿਰ ਮੁੰਨਦਾ, ਚਾਹੇ ਉੱਪਰ ਦੀ ਗਾਤਰਾ ਪਾਉਂਦਾ, ਚਾਹੇ ਬਾਣੀਆਂ ਵੱਧ ਪੜ੍ਹਦਾ ਘੱਟ ਪੜ੍ਹਦਾ, ਉਹ ਚਾਹੇ ਇੰਡੀਆ ਰਹਿੰਦਾ, ਚਾਹੇ ਇੰਡੀਆ ਤੋਂ ਬਾਹਰ ਰਹਿੰਦਾ, ਚਾਹੇ ਉਹ ਜਿਹੜੀ ਸੰਪਰਦਾ ਜਥੇ ਨੂੰ ਜਿਹਨੂੰ ਮਰਜ਼ੀ ਮੰਨਦਾ, ਪਰ ਹਰ ਇੱਕ ਸਿੱਖ ਜਿਸ ਤਰ੍ਹਾਂ ਦਾ ਵੀ ਮਰਜ਼ੀ ਹੋਵੇ, ਜਦੋਂ ਅਸੀਂ ਉਹਨੂੰ ਇਹ ਲੱਗਣ ਲਾ ਦਿਆਂਗੇ ਵੀ ਭਾਈ ਸਾਨੂੰ ਤੋਂ ਐਂ ਪ੍ਰਵਾਨ ਤੇ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ, ਪਰ ਤੂੰ ਖਾਲਿਸਤਾਨ ਦੇ ਹੱਕ, ਉਹਨੂੰ ਖਾਲਿਸਤਾਨ ਦਾ ਹਮੇਤੀ ਬਣਾਓ। ਪੈਣਾ ਮੈਂ ਇੱਕ ਗਾਣਾ ਸੁਣਦਾ ਹੁੰਦਾ ਸੀ ਜਿਹੜੇ ਭਾਈ ਬਲਵੰਤ ਸਿੰਘ ਪ੍ਰੇਮੀ ਜਿਹੜੇ ਨਾਭੇ ਵਾਲੀਆਂ ਬੀਬੀਆਂ ਦੇ ਨਾਲ
मतलब हुंदे सी, उन्हां दा बड़ी कैस्ट आई सी एक कि राज खालसा जे चाहुंदे हो बनाउणा योधे हो, पैणा हर सिख खालसा सजाउणा योधे हो। सो खालसा सजाउण दे लई ते राज खालसे दा बनाउण लई हर एक सिख नूं खालिस्तान दे राह तोरना पਊ। ਆਪਾਂ ਪਹਿਲੇ ਦਿਨ ਆਪਾਂ ਸੋਚੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 239 ਸਾਲ ਕਹਿੰਦੇ ਆ ਲੋਕ ਸਿੱਖ ਸਾਡੇ ਵਿਦਵਾਨ, 9ਵੇਂ ਪਾਤਸ਼ਾਹ ਦਾ ਸਾਰਾ ਲੰਘਿਆ, ਫਿਰ 10ਵੇਂ ਪਾਤਸ਼ਾਹ ਮੌਕੇ ਖਾਲਸੇ ਨੂੰ 5 ਕਕਾਰਾਂ ਦੇ ਰਾਹ ਪਾਇਆ, ਤੇ ਅੱਜ ਪੰਜਾਬ ਦੀ ਧਰਤੀ ਤੇ ਹੋ ਕੀ ਰਿਹਾ। ਆ ਖਬਰ ਵਾ ਮੇਰੇ ਸਾਹਮਣੇ ਕਿ ਇੱਥੇ ਪਾਤੜਾਂ ਦੇ ਪਿੰਡ ਬਨਵਾਲਾ ਦੇ ਇੱਕ ਗੁਰਸਿੱਖ ਵਿਦਿਆਰਥੀ ਨੂੰ ਹੈਲਮਟ ਨਾ ਪਾਉਣ ਕਰਕੇ ਵੀ ਉਹ ਕਹਿੰਦਾ ਜੀ ਮੈਂ ਸਿਰ ਤੋਂ ਕੇਸ ਕੀ ਮੇਰੇ ਕੇਸ ਨੇ, ਮੈਂ ਲਾਉਣੀ ਨਹੀਂ, ਤੇ ਉਹਨੂੰ ਇਹਨਾਂ ਨੇ ਸਕੇਟਿੰਗ ਦੇ ਇੱਕ ਮੁਕਾਬਲੇ ਦੇ ਵਿੱਚੋਂ ਬਾਹਰ ਕੱਢਤਾ। ਹੁਣ ਉਹਦਾ ਪੰਜਾਬ ਸਰਕਾਰ ਵੀ ਚੀਕਾਂ ਮਾਰ ਰਹੀ ਆ ਵੀ ਗੜਬੜ ਹੋ ਗਈ, ਤੇ ਸ਼੍ਰੋਮਣੀ ਕਮੇਟੀ ਵੀ। ਪਰ ਪੰਜਾਬ ਦੀ ਧਰਤੀ ਉੱਤੇ ਕਿਸੇ ਸਿੱਖ ਦੇ ਸਿਰ ਤੇ ਟੋਪੀ ਪਵਾਉਣੀ, ਕਿਉਂਕਿ ਸਾਡੇ ਰਹਿਤਨਾਮਿਆਂ 'ਚ ਦਰਜ ਵਾ ਕਿ ਹੋਵੇ ਸਿੱਖ ਸਿਰ ਟੋਪੀ ਧਰੇ, 7 ਜਨਮ ਕੁਸ਼ਤੀ ਹੋਏ ਮਰੇ, ਵੀ ਟੋਪੀ ਨਹੀਂ ਪਾਉਣੀ। ਤੇ ਉਹਨੂੰ ਹੈਲਮਟ ਪਾਉਣ ਲਈ ਇੱਕ ਪਾਸੇ ਤਾਂ ਦੁਨੀਆ ਭਰ ਦੇ ਵਿੱਚ ਥਾਂ ਦੇ ਉੱਤੇ ਅੱਡ-ਅੱਡ ਮੁਲਕਾਂ ਦੇ ਵਿੱਚ ਸਾਡੇ ਕਕਾਰਾਂ ਦੀ ਰਾਖੀ ਲਈ ਕਾਨੂੰਨ ਬਣਾਏ ਜਾ ਰਹੇ ਨੇ, ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਤੇ ਇੱਥੇ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਕਿ ਹੈਲਮਟ ਕਿਉਂ ਨਹੀਂ ਪਾਇਆ, ਉਹਨੂੰ ਵਿਚਾਰਿਆਂ ਨੂੰ ਕੱਢਤਾ, ਉਹਦਾ ਰੌਲਾ ਪਿਆ ਹੋਇਆ। ਦੂਜੇ ਪਾਸੇ ਅੱਜ ਇੱਕ ਵੀਡੀਓ ਘੁੰਮ ਰਹੀ ਆ ਬਠਿੰਡੇ ਵਾਲੇ ਪਾਸੇ ਦੀ, ਉਹਦੇ ਵਿੱਚ ਕੀ ਆ ਬਈ ਸ਼ਹੀਦ ਸੰਦੀਪ ਸਿੰਘ ਸਕੂਲ ਪਰਸਰਾਮ ਨਗਰ ਬਠਿੰਡਾ, ਉੱਥੇ ਬਹੁਤ ਵੱਡੀ ਗਿਣਤੀ 'ਚ ਘੱਟੋ ਘੱਟ 500-700 ਕੜਾ ਸਿੱਖ ਵਿਦਿਆਰਥੀਆਂ ਦਾ, ਸਿੱਖ ਨੌਜਵਾਨਾਂ ਦਾ ਲਾ ਕੇ ਉੱਥੇ ਜਾਣੀ ਕਿ ਤੁਰੇ ਫਿਰਦੇ। ਹੁਣ ਕੜੇ ਜਿੱਥੇ ਲਾਹੇ ਜਾ ਰਹੇ ਨੇ, ਜਿੱਥੇ ਪੰਜਾਬੀ ਬੋਲੀ ਦੇ ਸ਼ਬਦ ਵਰਤਨ ਕਰਕੇ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਉਹਨਾਂ ਨੂੰ ਜੁਰਮਾਨੇ ਕੀਤੇ ਜਾਂਦੇ ਹੋਣ, ਜਿੱਥੇ ਉਹਨਾਂ ਨੂੰ ਜਿਹੜਾ ਹੈਗਾ ਹੈਲਮਟ ਪਾਉਣ ਲਈ, ਟੋਪ ਪਾਉਣ ਲਈ ਮਜਬੂਰ ਕੀਤਾ, ਇਹ ਸਾਰੀ ਪੰਜਾਬ ਦੀ ਧਰਤੀ ਦੀ ਇਸ ਪਾਸੇ ਨੂੰ, ਇਸ ਜ਼ੁਲਮ ਖਿਲਾਫ ਜਾਂ ਇਸ ਕਹਿਰ ਖਿਲਾਫ ਮੈਂ ਕਹਾਂ ਕਿ ਸਾਡੀ ਧਰਤੀ ਉੱਤੇ ਅਸੀਂ ਦੇਖਾਂਗੇ ਅਸੀਂ ਕੀ ਪਹਿਨਣਾ ਕੀ ਨਹੀਂ ਪਹਿਨਣਾ। ਸਾਡੇ ਅਸੀਂ ਕਦੇ ਕਿਹਾ ਨਹੀਂਗਾ ਵੀ ਜਨੇਊ ਜਿਹੜਾ ਹੈ ਉਹ ਫਲਾਨਾ ਇੰਨੇ ਮੀਟਰ ਦਾ ਪਾਓ ਜਾਂ ਕਰਪਾ, ਸਾਡੇ ਹਰ ਗੱਲ ਦੇ ਉੱਤੇ ਕਿੰਤੂ ਪ੍ਰੰਤੂ ਕਰ। ਤੋ ਇਹ ਜਿਹੜੇ ਖਾਲਸੇ ਦੇ ਖਿਲਾਫ ਜਿਹੜੇ ਆ ਪ੍ਰਚਾਰਕ ਨੇ ਸਾਡੇ, ਇਹ ਪ੍ਰਚਾਰਕ ਉਸ ਮਸਲਿਆਂ ਦੇ ਉੱਤੇ ਤਾਂ ਕਦੇ ਬੋਲਦੇ ਨਹੀਂ, ਪਰ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਾਡੇ ਸਿੰਘ ਫਸ ਜਾਣ, ਅਸੀਂ ਇੱਕ ਦੂਜੇ ਨਾਲ ਲੜ ਪਈਏ, ਉਹਨਾਂ ਬਾਰੇ ਇਹਨੂੰ ਬੋਲਣਾ ਆਉਂਦਾ। ਖੈਰ, ਅਸੀਂ ਅੱਜ ਜਿਹੜਾ ਇਹ ਵਰਤਾਰਾ ਵਾਪਰਿਆ ਉਹਨੂੰ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਇੱਕ ਬਹੁਤ ਵੱਡਾ ਅਹਿਮ ਮੀਲ ਪੱਥਰ ਮੰਨਦੇ ਆ। ਬੜੇ ਲੰਮੇ ਚਿਰ ਤੋਂ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ, ਕਨਿਸ਼ਕ ਜਹਾਜ਼ ਕਾਂਡ ਦੇ ਬਹਾਨੇ, ਤੇ ਇੱਥੇ ਪੰਜਾਬ ਦੇ ਵਿੱਚ ਖਾੜਕੂ ਲਹਿਰ ਦੌਰਾਨ ਕੈਟਾਂ ਟੋਟਾਂ ਦੇ ਰਾਹੀਂ ਵਾਰਦਾਤਾਂ ਕਰਕੇ ਸਾਡੀ ਕੌਮ ਨੂੰ, ਸਾਡੇ ਸੰਘਰਸ਼ ਨੂੰ ਬਦਨਾਮ ਕੀਤਾ ਗਿਆ। ਪਰ ਅੱਜ ਜਦੋਂ ਇੱਕ ਮੁਲਕ ਨੇ ਇਹ ਗੱਲ ਕਹੀ ਤੇ ਨਾਲ ਉਹਨਾਂ ਨੇ ਆਖਿਆ ਕਿ ਅਸੀਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ, ਜਿਹੜਾ ਉਹ ਰਿਸ਼ੀ ਸੂਨਕ ਕਹਿੰਦੇ ਆ, ਤੇ ਜਿਹੜਾ ਉੱਥੋਂ ਦਾ ਅਮਰੀਕਾ ਦਾ ਰਾਸ਼ਟਰਪਤੀ ਬਾਈਡਨ, ਜੋ ਬਾਈਡਨ, ਵੀ ਉਹਨੂੰ ਵੀ ਦੱਸਿਆ ਦੁਨੀਆ ਭਰ ਦੇ ਵਿੱਚ ਅੱਜ ਸਾਰੇ ਮੁਲਕਾਂ ਨੂੰ ਸਾਡੇ ਸੱਚ ਦਾ ਪਤਾ ਲੱਗਿਆ ਕਿ ਸਿੱਖ ਕੋਈ ਗਲਤ ਕੰਮ ਨਹੀਂ ਕਰਦੇ, ਪਰ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ, ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਇਹ ਸਾਰਾ ਸੱਚ ਅੱਜ ਇਸ ਖਾਲਿਸਤਾਨੀ ਇਤਿਹਾਸ ਨੂੰ ਬਹੁਤ ਵੱਡਾ ਬੂਸਟ, ਬਹੁਤ ਵੱਡੀ ਬੁਲੰਦੀ ਤੇ ਲੈ ਕੇ ਜਾਏਗਾ। ਸਾਡੇ ਨਾਲ ਦੁਨੀਆ ਭਰ ਦੇ ਵਿੱਚ ਹਮਦਰਦੀ ਵਧੇਗੀ, ਸਾਡੀ ਕੌਮ ਨੂੰ ਪ੍ਰਵਾਨਗੀ ਮਿਲੇਗੀ। ਤੇ ਇਸ ਮੌਕੇ ਚੇਤੇ ਰੱਖਿਓ ਸਿੱਖੋ, ਬਹੁਤ ਵੱਡੀ ਸੰਵੇਦਨਸ਼ੀਲ ਤੇ ਗੰਭੀਰਤਾ ਵਾਲੀ ਗੱਲ ਹੈ ਕਿ ਦੁਸ਼ਮਣ ਨੂੰ ਇਹ ਮਨਜ਼ੂਰ ਨਹੀਂ। ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਹਕੂਮਤ, ਖੁਫੀਆ ਏਜੰਸੀਆਂ ਆਪਦੇ ਕਿਸੇ ਸਿੱਖ ਸਰੂਪ ਵਾਲੇ ਕੈਟ ਟਾਊਟ ਆਪਦੇ ਏਜੰਟ ਰਾਹੀਂ ਕੁਝ ਇਹੋ ਜਿਹਾ ਕਿਤੇ ਵੀ, ਇਹ ਨਹੀਂ ਵੀ ਪੰਜਾਬ 'ਚ ਜਾਂ ਦਿੱਲੀ 'ਚ ਜਾਂ ਭਾਰਤ 'ਚ, ਸਾਰੇ ਸੰਸਾਰ ਵਿੱਚ ਕੁਝ ਇਹੋ ਜਿਹਾ ਕਰਵਾ ਸਕਦੇ ਆ ਜਿਹਦੇ ਨਾਲ ਜਿਹੜੀ ਹਮਦਰਦੀ ਇਸ ਵੇਲੇ ਦੁਨੀਆ ਆਪਣੇ ਨਾਲ ਕਰ ਰਹੀ ਆ ਵੀ ਇਹਨਾਂ ਨਾਲ ਮਾੜਾ ਹੋਇਆ, ਵਿਚਾਰਿਆਂ ਨਾਲ ਨਸਲਕੁਸ਼ੀ ਹੋ ਰਹੀ ਹੈ ਇਹਨਾਂ ਦਾ, ਕਿਉਂਕਿ ਇਸ ਗੱਲ ਦੇ ਅਰਥ ਬੜੇ ਵੱਡੇ ਆ। ਜਦੋਂ ਯਹੂਦੀਆਂ ਨੇ ਸਾਰੇ ਸੰਸਾਰ ਦੇ ਵਿੱਚ ਇਹ ਸੱਚ ਉੱਪਰਦਾ ਕਰ ਦਿੱਤਾ ਤਾਂ ਸਾਰੀ ਦੁਨੀਆ ਨੇ ਕਿਹਾ ਵੀ ਇਹਨਾਂ ਦਾ ਕੋਈ ਮੁਲਕ ਹੋਣਾ ਚਾਹੀਦਾ। ਇਹੀ ਡਰ ਇੰਡੀਆ ਨੂੰ ਕਿ ਸਿੱਖਾਂ ਦੇ ਹੱਕ ਵਿੱਚ ਸਾਰੀ ਦੁਨੀਆ ਨੇ ਆ ਕੇ ਇੱਕ ਨਾ ਇੱਕ ਦਿਨ ਕਹਿ ਦੇਣਾ ਕਿ ਇਹਨਾਂ ਦਾ ਹੱਕ ਬਣਦਾ।
एक ना एक दिन सारी दुनिया ने कह देना कि सिखां दा मुल्क होना चाहिए, नौ ये जिहड़ा मर्जी रखण, पर साडा हक बनदा कि असीं कहीए कि भाई तुहाडा जिहड़ा पंजाब आ ये गुरुआं दी धरती आ, सिख होमलैंड आ, इत्थे तुहाडा हक बनदा। ते दुनिया भर दे होरनां मुल्कां दे होरनां लोकां दे साडे हक विच आउण दे इस वरतारे नूं रोकण दे लई अगले कुछ भी कर सकदे आ। मैनूं अज फिर कनिष्क जहाज कांड बार-बार चेते आ रिहा। खालिस्तान दे संघर्ष विच 1984 दा वरा बहुत अहम, जदों जून 84 ते नवंबर 84 दे कतलेआम तो बाद सारी दुनिया साडे हक विच सी। उस मौके साडे कौम दे साडे राही साडे ही जज्बातां नूं वरत के थां-थां दे उत्ते इहो जिहियां वारदातां करवाईयां गईयां, जिन्हां विचों कनिष्क जहाज कांड सानूं लै के बह गए। सारे खालिस्तानी संघर्ष विच असीं फसे रहे भी असीं इहनूं ओन करिए, मन्नीए कि असीं कीता, कि असीं कहिए कि नहीं ये एजेंसियां ने, भारती खुफिया तंत्र दा काम। बेशक मेरे कोले किताब पई आ मलोआ किशन धर दी, ਉਹਦੇ ਵਿੱਚ ਇਹ ਗੱਲ ਦਰਜ ਵਾ ਕਿ ਕੈਨੇਡਾ ਸਰਕਾਰ ਨੂੰ ਇਹ ਗੱਲ ਜਦੋਂ ਸਮਝ ਲੱਗੀ ਤਾਂ ਉਹਨਾਂ ਨੇ ਉਸ ਮੌਕੇ ਭਾਰਤੀ ਅੰਬੈਸੀ ਦੇ ਸਾਰੇ ਬੰਦਿਆਂ ਨੂੰ ਉੱਥੋਂ ਦਫੇ ਹੋਣ ਲਈ ਕਹਿਤਾ, ਜਿਵੇਂ ਅੱਜ ਉਹਨਾਂ ਨੇ ਇੱਕ ਭਜਾਇਆ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਮਸਲੇ ਤੇ ਕਾਰਵਾਈ ਚੱਲੇ, ਪਰ ਜਿਵੇਂ 1984 ਤੋਂ ਬਾਅਦ ਸਾਡੇ ਹੱਕ ਵਿੱਚ ਉੱਠੇ ਹਮਦਰਦੀ ਦੇ ਵਰਤਾਰੇ ਨੂੰ ਕਨਿਸ਼ਕ ਜਹਾਜ਼ ਕਾਂਡ ਲੈ ਕੇ ਬਹਿ ਗਿਆ ਸੀ। ਇਸ ਮੌਕੇ ਵੀ ਸਾਨੂੰ ਸਾਵਧਾਨ ਰਹਿਣ ਦੀ ਲੋੜ ਆ। बेशक साडे लिए एक सुकून वाली तसल्ली वाली गल वा कि जदों आस्ट्रेलिया दे विच इन्हां ने मंदिर बारे सानू बदनाम करना चाहया जां कनेडा दे विच, तां सारी दुनिया ने गारंटी दित्ती साडी कि सिख ये काम नहीं कर सकदे। सिख किसी भी धर्म दा, हिंदुआं दा तां की किसी भी धर्म दा धर्म स्थान होवे, धर्म ग्रंथ होवे, सिख हिंदुआं दे भी धर्म दे दुश्मन नहीं, उस बंदे दे दुश्मन आ जिहड़ा हिंदुआं नाल लड़ना। जिमें खाड़कू लहर दौरान असी गोबिंद राम की जात जां उहदे मजहब के खिलाफ नहीं सी, असी गोबिंद राम दे दुष्ट दे उहदी पाप दे उहदे कहर दे उहदे जुल्म करके उहदे खिलाफ सी। असी मुहम्मद मुस्तफा नूं, इजहार आलम नूं इस करके नफरत नहीं करते भी वो मुसलमान ने जां इस्लाम नूं क्यों मनदे। असी उन्हां दे पाप नूं, उन्हां दे जुल्म नूं, उन्हां दे अत्याचार करके नफरत करदे। ते असीं तां KPS गिल नूं, स्वर्ण सिंह घोटणे नूं जां होर बहुत सारे सिख परिवारां च जम्मे पुलसियां नूं जिन्हां ने जुल्म कीता, असीं बेअंते नूं, बादल नूं जां होरां नूं जदों असीं नापसंद करदे हां, उदों असीं इह थोड़ी देखदे हां भी ओह सिख ने तां उन्हां प्रति कुछ। साडा तां सिद्धा जिहा काम, सारे संसार दे विच असीं किसी भी धर्म नूं जां धर्म स्थान नूं जां धर्म दे किसी दे रीति रिवाजां नूं नहीं, हाँ ਜਿਹੜਾ ਸਾਡੇ ਖਿਲਾਫ ਆ ਹਿੰਦੂ ਭਾਈਚਾਰੇ ਦੇ ਵਿੱਚ ਅਸੀਂ ਸਦਾ ਹੀ ਆਸ ਕਰਦੇ ਹਾਂ ਵੀ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਕੋਈ ਤਾਂ ਕਦੇ ਮੰਨੂਗਾ ਬਈ ਵਾਕਿਆ ਹੀ ਸਿੱਖੋ ਸਾਡੀ ਕੌਮ ਨੇ ਤੁਹਾਡੇ ਨਾਲ ਮਾੜੀ ਕੀਤੀ। ਕਦੇ ਤਾਂ ਕੋਈ ਹਿੰਦੂ ਸਾਹਮਣੇ ਆਊਗਾ ਜਿਹੜਾ ਆ ਕੇ ਕਹੂਗਾ ਕਿ 1984 ਤੋਂ ਹੁਣ ਤੱਕ ਤੁਹਾਡੀ ਕੌਮ ਦੇ ਨਾਲ ਮਾੜਾ ਹੋਇਆ, ਤੁਹਾਡੇ ਨਾਲ ਭੈੜਾ ਹੋਇਆ, ਸਾਨੂੰ ਸ਼ਰਮ ਆਉਂਦੀ ਹੈ। सो असीं ये आपदी कौम नूं अज दे इस प्रोग्राम दे राहीं जिहड़ी गल कहनी चाहुंदे आ ओह इह आ कि भावना दे विच बह के कोई इहो जिही गड़बड़ दा हिस्सा ना बन जाइए, क्योंकि जिहड़े बंदे कैट टाउट हुंदे आ ओह बड़े शातर हुंदे आ, ओह लगण ऐ ला दिंदे आ कि जे आपां आह काम करिए तां अपनी कौम दा सिर ਉੱਚਾ होऊगा, पर असल विच ओह काम हो जाण तो बाद साडी गल गलत हो जाती है। सो सचेत रहो ते हर सिख कोई भी गल करन वेले मूँह चों कड्ढण वेले ये चेते रखे कि असीं सिर्फ ते सिर्फ हाँ पक्की काम करने हैं। बड़ा तेजी नाल समां बदल रहा सिखो, बड़ी तेजी नाल हालात खालिस्तान दे हक विच आ रहे। हुण ये ना होवे कि असीं कोई कमल कुट दईए, साडे सारे दे सारे सिखां नूं गैर सिखां नूं कायल करन दा वेला अज दी तरीक विच नैरेटिव सिरजण दा वेला है कि आओ आपां अपना आजाद कौमी घर सिरजीए, जिथे UNO दे विच होरनां मुल्कां दे झंडे झूलदे आ उत्थे साडा खालिस्तान दा झंडा भी झूले। असीं किसी दे दुश्मन नहीं, असीं किसी दे वैरी नहीं,
ਅਸੀਂ ਆਪਣੀ ਆਜ਼ਾਦੀ ਲਈ, ਖਾਲਿਸਤਾਨ ਲਈ ਜੂਝਦੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।